ਸੱਜਣੋ ਤੇ ਮਿੱਤਰੋ, ਅਸਲਾਮ ਅਲੈਕੁਮ। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਕੁਝ ਲੋਕ ਆਪਣੇ ਲਈ ਜਿੰਦੇ ਨੇ ਤੇ ਕੁਝ ਦੂਸਰੇ ਲੋਕਾਂ ਵਾਸਤੇ ਜ਼ਿੰਦਗੀ ਵਕਫ ਕਰ ਦਿੰਦੇ ਨੇ ਔਰ ਦਿਨ ਰਾਤ ਉਹਨਾਂ ਦੀ ਖਿਦਮਤ ਕਰਦੇ ਰਹਿੰਦੇ ਨੇ। ਸਾਡੇ ਅੱਜ ਦੇ ਮਹਿਮਾਨ ਉਹ ਹੀਰੋ ਨੇ ਜਿਨ੍ਹਾਂ ਨੇ ਪੰਜਾਬ ਵਿੱਚ ਐਮਰਜੈਂਸੀ ਸਰਵਿਸਿਜ਼ ਦੀ ਇੱਕ ਨਵੀਂ ਤਾਰੀਖ ਰਕਮ ਕੀਤੀ। 1122 ਰੈਸਕਿਊ ਦਾ ਅਦਾਰਾ ਬਣਾਇਆ ਜਿਹੜਾ ਹੁਣ ਤੱਕ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾ ਚੁੱਕਿਆ ਹੈ। ਬਿਲਾਸ਼ੁਬਾ ਇਹ ਸ਼ਖਸੀਅਤ ਸਾਡਾ ਫਖਰ ਨੇ। ਹਕੂਮਤ ਪਾਕਿਸਤਾਨ ਨੇ ਇਹਨਾਂ ਦੀ ਗ੍ਰਾਂ ਕਦਰ ਖਿਦਮਾਤ ਦੇ ਪੇਸ਼ ਨਜ਼ਰ ਇਹਨਾਂ ਨੂੰ ਤਮਗਾ ਇਮਤਿਆਜ਼ ਨਾਲ ਵੀ ਨਵਾਜ਼ਿਆ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਐਮਰਜੈਂਸੀ ਸਰਵਿਸਿਜ਼ ਦੇ ਸੈਕਟਰੀ ਡਾਕਟਰ ਰਜ਼ਵਾਨ ਨਸੀਰ ਹੋਰਾਂ ਦੇ ਨਾਲ। ਡਾਕਟਰ ਸਾਹਿਬ ਅਸਲਾਮ ਅਲੈਕੁਮ। ਵਾਲੇਕੁਮ ਤੁਹਾਨੂੰ ਅਸਲਾਮ। ਜੀ ਆਇਆਂ ਨੂੰ ਕਹਿੰਦੇ ਆ ਪ੍ਰਾਹੁਣੇ ਦੀ ਟੀਮ ਵੱਲੋਂ ਸਰ। ਅਸੀਂ ਪੁਰਾਣੇ ਦੀ ਟੀਮ ਨੂੰ ਵੈਲਕਮ ਕਰਨੇ ਆ। ਅਸੀਂ ਐਮਰਜੈਂਸੀ ਸਰਵਿਸਿਜ਼ ਅਕੈਡਮੀ 'ਚ ਮਿਹਰਬਾਨੀ ਸਰ। ਰੈਸਕਿਊ ਤੁਹਾਡਾ ਆਉਣ ਦਾ ਸ਼ੁਕਰੀਆ। ਅੱਜ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਅਸੀਂ ਰੈਸਕਿਊ ਕਰੀਦਾ ਤੇ ਰੈਸਕਿਊਅਰਸ ਦਾ ਕੰਮ ਕਿੰਨਾ ਕੁ ਮੁਸ਼ਕਿਲ ਹੈਗਾ ਹੈ ਕਿ ਉਹਦੇ ਵਿੱਚ ਹਰ ਇੱਕ ਦਿਨ ਹੋਏ ਚਾਹੇ ਰਾਤ ਆਂਦੀ ਹੋ ਚਾਹੇ ਤੂਫਾਨ ਜ਼ਲਜ਼ਲਾ ਹੋ ਚਾਹੇ ਅੱਗ, ਉੱਥੇ ਹਰ ਵਕਤ ਜਿਹੜੇ ਨੇ ਰੈਸਕਿਊਅਰ ਤਿਆਰ ਹੁੰਦੇ ਨੇ ਲੋਕਾਂ ਨੂੰ ਰੈਸਕਿਊ। ਬਿਲਕੁਲ ਸਹੀ ਹੈ। ਅੱਛਾ ਡਾਕਟਰ ਸਾਹਿਬ, ਆਮ ਤੌਰ ਤੇ ਲੋਕ ਸਮਝਦੇ ਨੇ ਕਿ ਜੀ ਇਹ ਇੱਕ ਰੈਸਕਿਊ 1122 ਬਣ ਗਿਆ, ਬਸ ਠੀਕ ਹੈ ਜੀ, ਇੱਕ ਅਦਾਰਾ ਬਣਾਇਆ ਤੇ ਚੱਲ ਪਿਆ ਤੇ ਇਸ ਲਈ ਬੜਾ ਖੁਸ਼ ਉਸਲੂਬੀ ਨਾਲ ਚੱਲ ਰਿਹਾ। ਲੇਕਿਨ ਅਗਰ ਉਹਦੇ ਬਿਹਾਈਂਡ ਕੋਈ ਦੇਖਣਾ ਚਾਹਵੇ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਅਸੀਂ ਉਹਨੂੰ ਵਾਜ਼ਿਆ ਕਰ ਪਾਵਾਂਗੇ? ਡਾਕਟਰ ਰਜ਼ਵਾਨ ਨਸੀਰ ਨੇ ਕੀ ਖੁਆਬ ਵੇਖਿਆ ਕਿ ਇਹ ਇੱਧਰ ਨੂੰ ਟੁਰ ਪਏ? ਇੰਨਾ ਤੁਸੀਂ ਤੁਹਾਡੀ ਅੱਛੀ ਕੁਆਲੀਫਿਕੇਸ਼ਨ, ਇੰਨੀ ਹਾਈ ਐਜੂਕੇਸ਼ਨ ਔਰ ਬੜੇ ਅੱਛੇ ਅਦਾਰਿਆਂ ਦੇ ਵਿੱਚ ਤੁਸੀਂ ਪੜ੍ਹੇ ਮਾਸ਼ਾਅੱਲਾ, ਤੇ ਪੜ੍ਹ ਕੇ ਤੇ ਫਿਰ ਤੁਸੀਂ ਇਸ ਪਾਸੇ ਟੁਰ ਪਏ। ਮੈਂ ਸਮਝਦਾ ਕੁਝ ਚੀਜ਼ਾਂ ਅੱਲਾਹ ਤਾਲਾ ਨੇ ਤੁਹਾਡੇ ਕੋਲੋਂ ਕਰਾਉਣੀਆਂ ਹੁੰਦੀਆਂ ਨੇ, ਯਾਨੀ ਵਰਨਾ ਮੈਂ ਕਦੀ ਸੋਚਿਆ ਨਹੀਂ ਸੀ। ਏਟਸਨ ਕਾਲਜ ਤੋਂ ਪੜ੍ਹਿਆ, ਗਵਰਨਮੈਂਟ ਕਾਲਜ ਗਿਆ, ਕਿੰਗ ਐਡਵਰਡ ਮੈਡੀਕਲ ਕਾਲਜ ਗਿਆ, ਫਿਰ ਬਾਹਰ ਜਾ ਕੇ ਮੈਂ ਆਪਣੀ ਤਾਲੀਮ ਹਾਸਿਲ ਕੀਤੀ ਤੇ ਬਾਹਰ ਜਾ ਕੇ ਸਪੈਸ਼ਲਾਈਜੇਸ਼ਨ ਕੀਤੀ। ਦੁਨੀਆ ਦੇ ਬਿਹਤਰੀਨ ਸੈਂਟਰ ਜਿਹੜਾ ਨਹੀਂ ਸੀ ਉੱਥੇ ਕੰਮ ਕੀਤਾ। ਲੇਕਿਨ ਮੈਂ ਜਿਹੜੀ ਪਹਿਲੀ ਸਟੱਡੀ ਕੀਤੀ ਸੀ 92 'ਚ, ਉਹਦੇ 'ਚ ਪਤਾ ਚੱਲਿਆ ਕਿ 90% ਤੋਂ ਜ਼ਿਆਦਾ ਚਾਂਸ ਹੈ ਸਨ ਕਿ ਤੁਹਾਨੂੰ ਐਂਬੂਲੈਂਸ ਨਹੀਂ ਮਿਲੇਗੀ। ਤੇ ਮੈਂ ਜਿੱਥੇ ਵੀ ਜਾਣਾ ਉਹਨਾਂ ਦਾ ਨਿਜ਼ਾਮ ਦੇਖਣਾ ਕਿ ਜੀ ਐਂਬੂਲੈਂਸਾਂ ਕਿਸ ਤਰ੍ਹਾਂ ਚੱਲਦੀਆਂ ਨੇ, ਕੀ ਹੁੰਦਾ ਹੈ, ਤੇ ਇੱਕ ਮੋਟੀਵੇਸ਼ਨ ਸੀ ਪਿੱਛੇ ਕਿ ਨਹੀਂ ਕੁਝ ਕਰਨਾ। ਫਿਰ ਜਦੋਂ ਮੈਂ ਟਰਾਮਾ ਸਰਜਨ ਚੁੱਕੇ ਸਾਂ ਤੇ ਮੈਂ ਦੇਖਦਾ ਸੀ ਜ਼ਖਮੀ ਲੋਕ ਨਾ ਹੱਥ ਲਾਉਣ ਤੋਂ ਲੋਕ ਹੀ ਘਬਰਾਉਂਦੇ ਸਨ ਕਿ ਜੀ ਮੈਡੀਕਲ ਲੀਗਲ ਕੇਸ ਬਣ ਜਾਏਗਾ, ਕੋਈ ਚੁੱਕ ਕੇ ਲਿਜਾਣ ਨੂੰ ਤਿਆਰ ਨਹੀਂ ਸੀ। ਤੇ ਮੈਂ ਸੋਚਦਾ ਸੀ ਕਿ ਇਹ ਕਿਸ ਤਰ੍ਹਾਂ ਦੇ ਅਸੀਂ ਲੋਕੀ ਹਾਂ। ਬਾਹਰ ਤੁਸੀਂ ਯੂਰਪ ਵਿੱਚ ਦੇਖੋ ਤੇ ਅਮਰੀਕਾ 'ਚ ਦੇਖੋ, ਉੱਥੇ ਪੂਰਾ ਸਿਸਟਮ ਹੈਗਾ। ਐਂਬੂਲੈਂਸਿਸ ਇੱਥੇ ਹੁੰਦੀਆਂ ਸਨ, ਹਸਪਤਾਲ 'ਚ ਖਲੋਤੀਆਂ ਹੁੰਦੀਆਂ ਸਨ, ਲੋਕਾਂ ਨੂੰ ਨਹੀਂ ਮਿਲਦੀਆਂ ਸਨ, ਔਰ ਦੂਜੇ ਕੰਮ ਵਾਸਤੇ ਇਸਤੇਮਾਲ ਹੁੰਦੀਆਂ ਸੀ ਲੋਕਾਂ ਨੇ। ਤੇ ਮੈਂ ਕੋਸ਼ਿਸ਼ ਕੀਤੀ ਜਿਹੜੇ ਮੌਜੂਦਾ ਇਦਾਰੇ ਸਨ ਜਿਸ ਤਰ੍ਹਾਂ ਸ਼ਹਿਰੀ ਦਿਫਾ ਸੀ ਜਾਂ ਦੂਜਿਆਂ, ਉਹਨਾਂ ਨੂੰ ਫਾਲ ਬਣਾਈਏ। ਤੇ ਮੈਂ ਸੋਸ਼ਲ ਵਰਕ ਕਰਦਾ ਸਾਂ, ਵੀਕਐਂਡ ਤੋਂ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਕਰਾਉਣੀ ਆ, ਦੂਜੀਆਂ ਚੀਜ਼ਾਂ ਕਰਾਉਣੀਆਂ। ਉਹ ਜਦੋਂ ਉਹਨਾਂ ਨੇ ਨਹੀਂ ਕੀਤਾ ਤੇ ਫਿਰ ਐਂਡ 'ਚ ਇੱਥੇ ਆ ਕੇ ਅਸੀਂ ਨੈਸ਼ਨਲ ਰਿਫਾਰਮਸ ਕਰਾਏ। ਬਲਕਿ ਅਗਰ ਜ਼ਿੰਦਗੀ ਦਾ ਕੋਈ ਮੈਨੂੰ ਅਫਸੋਸ ਰਹੇਗਾ ਤੇ 2001 ਔਰ 2002 'ਚ ਅਸੀਂ ਨੈਸ਼ਨਲ ਰਿਫਾਰਮਸ ਕਰਾਏ ਵਜ਼ਾਰਤ ਦਾਖਲਾ 'ਚ। ਅਗਰ ਉਹ ਇੰਪਲੀਮੈਂਟ ਹੋ ਜਾਂਦੇ ਜ਼ਲਜ਼ਲੇ ਸ਼ਾਇਦ ਅੱਧੇ ਲੋਕ ਬਚ ਜਾਂਦੇ। ਅੱਛਾ, ਹਾਂ, ਉਹ ਨਹੀਂ ਹੋਏ। ਫਿਰ ਵਾਪਸ ਆ ਗਿਆ ਪੰਜਾਬ ਵਿੱਚ। ਇਹਨਾਂ ਨੇ ਫਿਰ ਕਿਹਾ ਡਾਕਟਰ ਸਾਹਿਬ ਜਾਂ ਮਸ਼ਵਰੇ ਨਾ ਦਿਓ ਜਾਂ ਕੰਮ ਕਰਕੇ ਦਿਖਾ ਦਿਓ। ਹੁਣ ਸਭ ਕੁਝ ਆਪਣਾ ਛੱਡਣਾ, ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਨਾ, ਜਿੱਥੇ ਹਰ ਬੰਦਾ ਇਹ ਕਵੇ ਕਿ ਜੀ ਡਾਕਟਰ ਸਾਹਿਬ ਯੂਰਪ ਤੇ ਅਮਰੀਕਾ ਨਹੀਂ ਹੈਗਾ, ਪਾਕਿਸਤਾਨ ਹੈਗਾ, ਹੁਣ ਵਾਪਸ ਆ ਜਾਓ, ਤੁਸੀਂ ਉੱਥੋਂ ਟ੍ਰੇਨਿੰਗ ਤੇ ਕੀਤੀ ਹੈ ਬਟ ਇੱਥੇ ਨਹੀਂ ਬਣ ਸਕਦਾ। ਅੱਛਾ, ਹਰ ਬੰਦਾ ਮਾਯੂਸ ਕਰ ਰਿਹਾ ਸੀ। ਹਰ ਬੰਦਾ ਮਾਯੂਸ ਕਰ ਰਿਹਾ ਸੀ। ਮੇਰੇ ਘਰ ਵਾਲੇ ਬਈ ਇੰਨਾ ਕੁ ਮੁਸ਼ਕਿਲ ਬਣ ਗਿਆ ਸੀ ਕਿ ਮੈਂ ਸਮਝਦਾ ਸੀ ਮੈਂ ਹੀ ਪਾਗਲ ਹੋ ਗਿਆ ਜਨੂਨ। ਹਾਂ, ਕਹਿੰਦਾ ਜਨੂਨ ਛੱਡੋ, ਇਹ ਨਹੀਂ ਹੋਣ ਲੱਗਿਆ ਇੱਥੇ। ਤੇ ਅਸੀਂ ਸਿਰਫ ਔਰ ਸਿਰਫ ਉਦੋਂ 6 ਸਟੇਸ਼ਨ ਤੇ 14 ਐਂਬੂਲੈਂਸਾਂ ਨਾਲ ਲਾਹੌਰ ਸ਼ਹਿਰ ਤੋਂ ਆਗਾਜ਼ ਕੀਤਾ ਸੀ। ਅੱਜ ਪੂਰੇ ਜਨੂਬੀ ਏਸ਼ੀਆ ਦੀ ਪਹਿਲੀ ਸਰਵਿਸ ਹੈ, ਲੀਡਿੰਗ ਸਰਵਿਸ ਹੈ ਤੇ ਪਹਿਲੀ ਸਰਵਿਸ ਹੈ ਜਿਹਨੂੰ ਅਕਵਾਮ ਮੁਤਹਿਦਾ ਨੇ ਸਰਟੀਫਾਈ ਕੀਤਾ। ਵੈਰੀ ਗੁੱਡ। ਨਹੀਂ, ਇਹ ਪਾਕਿਸਤਾਨ ਦਾ ਇਜਾਜ਼ ਸੀ।
ਉਹਦੀ ਵਜ੍ਹਾ ਕਰਕੇ ਅਸੀਂ ਤੁਰਕੀਆ ਵੀ ਰਿਸਪੌਂਡ ਕੀਤਾ। ਅੱਜ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਲਮੀ ਮਿਆਰ ਅਕਵਾਮ ਮੁਤਹਿਦਾ WHO ਸਟੈਂਡਰਡ ਤੇ 8 ਮਿੰਟ ਦੇ ਰਿਸਪੌਂਸ ਟਾਈਮ ਨਾਲ ਰੈਸਕਿਊ ਕੀਤਾ ਹੈ। ਮੋਟਰ ਬਾਈਕ ਨਾਲ ਅਸੀਂ 50 ਲੱਖ ਐਮਰਜੈਂਸੀ 'ਤੇ ਰਿਸਪੌਂਡ ਕੀਤਾ ਤੇ ਤਕਰੀਬਨ ਕਿਉਂਕਿ ਰਸ਼ ਵੱਧ ਗਿਆ, ਟ੍ਰੈਫਿਕ ਵੱਧ ਗਈ, ਹੁਣ ਅਸੀਂ ਸੋਚਿਆ ਹੁਣ ਕੀ ਕੀਤਾ ਜਾਏ। ਤੇ ਲੰਡਨ ਇਸਤੰਬੁਲ 'ਤੇ ਅਸੀਂ ਸ਼ੁਰੂ ਕੀਤਾ, ਉਹ ਵੀ ਲੋਕੀ ਕਹਿੰਦੇ ਫੇਲ ਹੋ ਜਾਏਗੀ, ਨਹੀਂ ਚੱਲੇਗੀ। ਅੱਜ ਉਹ 50 ਲੱਖ ਐਮਰਜੈਂਸੀ 'ਤੇ ਗਏ ਨੇ ਤੇ ਆਪਣਾ ਰਿਸਪੌਂਸ ਟਾਈਮ 4 ਤੋਂ 5 ਮਿੰਟ ਬਰਕਰਾਰ ਰੱਖਿਆ, ਜੇ ਕਿ ਇੰਟਰਨੈਸ਼ਨਲ ਅਚੀਵਮੈਂਟ ਹੈ। ਇਸੇ ਤਰ੍ਹਾਂ ਫਾਇਰ ਸਰਵਿਸ ਦੇ ਬੁਰੇ ਹਾਲਾਤ ਸਨ, ਉਹ ਨਹੀਂ ਸਾਡਾ ਇਰਾਦਾ ਸੀ ਕੋਈ ਵੀ, ਕਿਉਂਕਿ ਮੈਂ ਤਾਂ ਇਹ ਸ਼ੁਰੂ ਕੀਤਾ ਸੀ। ਸਾਡਾ ਫਾਇਰ ਬ੍ਰਿਗੇਡ ਸਿਸਟਮ ਤੇ ਬਿਲਕੁਲ ਬੈਠ ਚੁੱਕਿਆ ਸੀ ਤੇ ਉਹ ਅੱਗ ਤੇ ਅਸੀਂ ਚਲੇ ਜਾਂਦੇ ਐਂਬੂਲੈਂਸ ਲੈ ਕੇ, ਤੇ ਲੋਕੀ ਸਾਡੇ ਤੇ ਗੁੱਸਾ ਕਰਦੇ। ਮੈਂ ਕਿਹਾ ਵੀ ਅਸੀਂ ਫਾਇਰ ਫਾਈਟਿੰਗ ਨਹੀਂ ਕਰਦੇ। ਫਿਰ ਮੈਂ ਸੋਚਿਆ ਕਿੰਨੇ ਹੋਰ ਕਰਨਾ ਹੈ, ਤੇ ਅਸੀਂ ਉਸ ਚੈਲੰਜ ਨੂੰ ਐਕਸੈਪਟ ਕੀਤਾ। ਅੱਜ ਦੇਖੋ ਤਕਰੀਬਨ 3 ਲੱਖ ਐਮਰਜੈਂਸੀਜ਼ ਤੇ ਅਸੀਂ ਫਾਇਰ ਐਮਰਜੈਂਸੀ ਤੇ ਰਿਸਪੌਂਡ ਕੀਤਾ ਹੈ ਤੇ 786 ਅਰਬ ਤੋਂ ਜ਼ਿਆਦਾ ਅਸੀਂ ਨੁਕਸਾਨਾਤ ਬਚਾ ਚੁੱਕੇ ਜਸਟ ਬਾਈ ਇੰਪਰੂਵਿੰਗ ਆਰ ਰਿਸਪੌਂਸ ਟਾਈਮ ਪ੍ਰੋਫੈਸ਼ਨਲ ਫਾਇਰ ਫਾਈਟਿੰਗ। ਅੱਜ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਫਾਇਰ ਫਾਈਟਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਾਂ ਪਹਿਲੇ ਅਸੀਂ ਖੁਦ ਜਾ ਕੇ ਸਕਾਟਲੈਂਡ ਟ੍ਰੇਨਿੰਗ ਕੀਤੀ, ਯਾਨੀ ਉਹ ਵੀ ਅੱਲਾਹ ਤਾਲਾ ਦੀ ਤਰਫੋਂ ਮਦਦ ਆਉਂਦੀ ਹੈ। ਉਦੋਂ ਸਕਾਟਲੈਂਡ, ਲਾਹੌਰ ਤੇ ਗਲਾਸਗੋ ਦਾ ਆਪਸ ਵਿੱਚ ਮੁਆਹਦਾ ਸੀ ਤੇ ਉਹਨੂੰ ਕੋਈ ਫਾਇਦਾ ਨਹੀਂ ਉਠਾ ਰਿਹਾ ਸੀ। ਮੈਂ ਟੀਮ ਆਈ ਇੱਥੇ, ਕਹਿੰਦੀ ਹੈ ਜੀ ਤੁਹਾਨੂੰ ਪੁਰਾਣੀ ਗੱਡੀਆਂ, ਮੈਂ ਕਿਹਾ 2 ਲੱਖ ਚੱਲੀਆਂ ਗੱਡੀਆਂ, ਉਹਨਾਂ ਨੂੰ ਕੀ ਕਰਾਂਗੇ ਅਸੀਂ ਜਿਹੜੀਆਂ ਇੱਥੇ ਐਂਬੂਲੈਂਸਿਸ ਨਹੀਂ ਕੰਮ ਕਰਦੀਆਂ। ਤੇ ਕਹਿੰਦੇ ਕੀ ਚਾਹੀਦਾ ਤੁਹਾਨੂੰ? ਮੈंने ਕਿਹਾ ਜੀ ਸਾਨੂੰ ਟ੍ਰੇਨਿੰਗ ਚਾਹੀਦੀ ਹੈ, ਸਾਡੀ ਫਾਇਰ ਦੀ ਅਸੀਂ ਚੈਲੰਜ ਐਕਸੈਪਟ ਕਰ ਰਹੇ ਹਾਂ ਤੇ ਫਾਇਰ ਦੀ ਜਦੋਂ ਤੱਕ ਮੇਰੀ ਖੁਦ ਟ੍ਰੇਨਿੰਗ ਨਾ ਹੋਈ ਤੇ ਮੈਂ ਨਹੀਂ ਕਰਨਾ। ਤੇ ਉਹ ਜਾ ਕੇ ਅਸੀਂ ਗਲਾਸਗੋ ਟ੍ਰੇਨਿੰਗ ਕੀਤੀ ਸਕਾਟਲੈਂਡ, ਤੇ ਉਹਦੇ ਬਾਅਦ ਆ ਕੇ ਅਸੀਂ ਫਾਇਰ ਸਰਵਿਸ ਦੀ ਬੁਨਿਆਦ ਰੱਖੀ। ਅੱਜ ਉਸੀ ਫਾਇਰ ਸਰਵਿਸ ਜਿਹੜੀ ਉਹ ਤੁਹਾਡੇ ਸਾਹਮਣੇ ਪਰਫਾਰਮੈਂਸ। ਇਸੇ ਤਰ੍ਹਾਂ ਜ਼ਲਜ਼ਲਾ ਆ ਗਿਆ, ਬੇਬਸੀ ਸੀ ਜੀ, ਅਸੀਂ ਦੇਖ ਰਹੇ ਸੀ ਬਾਹਰੋਂ ਟੀਮਾਂ ਆ ਰਹੀਆਂ, ਸਾਡੀ ਟੀਮ ਆਈ ਕੋਈ ਨਹੀਂ। ਤੇ ਅਸੀਂ ਫਿਰ 1 ਸਾਲ ਬਾਅਦ ਪਹਿਲੀ ਟੀਮ ਬਣਾਈ। 2015 'ਚ ਅਸੀਂ ਕਿਹਾ ਆਲਮੀ ਮਿਆਰ ਨੂੰ ਅਚੀਵ ਕਰਨਾ, ਤਾਂ ਅਸੀਂ ਰਜਿਸਟ੍ਰੇਸ਼ਨ ਹਾਸਿਲ ਕੀਤੀ, ਉਹਦੇ 'ਤੇ ਮਿਹਨਤ ਕੀਤੀ ਤੇ ਆਲਮੀ ਰਜਿਸਟਰ ਹੋ ਗਏ। ਫਿਰ ਸਾਨੂੰ ਬਕਾਇਦਾ ਸਰਟੀਫਿਕੇਸ਼ਨ ਮਿਲੀ 2019 'ਚ। ਅਗੇਨ ਸਭ ਕਹਿੰਦੇ ਸਨ ਹੋ ਹੀ ਨਹੀਂ ਸਕਦਾ। ਅੱਜ ਚਾਹੇ ਕੋਈ ਚੀਜ਼ ਹੋਏ, ਕਿਸੇ ਕਿਸਮ ਦੀ ਐਮਰਜੈਂਸੀ ਹੋਏ, ਤੇ ਇੱਕ ਨਾ ਸਿਰਫ ਆਪਣੀ ਡਾਕਟਰੀ ਸੀ, ਨਾਲ ਇੱਕ ਸ਼ੌਕ ਵੀ ਸੀ, ਕਿਉਂਕਿ ਸਪੋਰਟਸ ਦਾ ਤੇ ਦੂਜੀਆਂ ਚੀਜ਼ਾਂ ਦਾ ਸ਼ੌਕ ਰਿਹਾ। ਸਪੋਰਟਸਮੈਨ ਵੀ ਰਹੇ ਹੋ ਤੁਸੀਂ? ਸਪੋਰਟਸਮੈਨ ਬੜਾ, ਕਿਉਂਕਿ ਮੈਂ ਸ਼ੁਰੂ ਕੀਤਾ, ਯਾਨੀ ਮੈਨੂੰ ਖੁਦ ਥੋੜਾ ਜਿਹਾ ਹੋ ਗਿਆ ਦਮਾ ਜਾਂ ਕੁਝ ਹੋਰ ਸੀ, ਤੇ ਮੈਂ ਕਿਹਾ ਯਾਰ ਸਪੋਰਟਸ ਖੇਲਣੀਆਂ ਨੇ, ਦਵਾਈਆਂ ਨਹੀਂ ਖਾਣੀਆਂ। ਮੈਂ ਸਪੋਰਟਸ ਖੇਲਣੀਆਂ ਸ਼ੁਰੂ ਕੀਤੀਆਂ ਤੇ ਨਾਲ ਮੈਂ ਡੇਲੀ, ਮਤਲਬ ਦੁਪਹਿਰੀ ਅਸੀਂ 2 ਵਜੇ ਆਫ ਹੋਣਾ ਤੇ ਮੈਂ ਜਾ ਕੇ ਦਰਿਆ ਰਾਵੀ ਹੁੰਦਾ ਤਾਂ ਉਦੋਂ ਚੱਲਦਾ ਸੀ ਜੀ, ਤੇ ਉਹਦੇ ਜਾ ਕੇ ਮੈਂ ਘੰਟਾ ਜਿਹੜੀ ਡੇਲੀ ਰੋਇੰਗ ਕਰਨੀ। ਵੈਰੀ ਗੁੱਡ। ਉੱਥੋਂ ਜਿਹੜਾ ਪੁਰਾਣਾ ਪੁਲ ਦੇਖੋ ਤੇ ਰੇਲਵੇ ਦਾ ਪੁਲ, ਉੱਥੋਂ ਤੱਕ ਪੂਰਾ ਰੋ ਕਰਕੇ ਜਾਂਦਾ था, इवन सैलाब पे जाना था। अच्छा। स्विमिंग इंटर कॉलेजिएट में स्विमिंग का चैंपियन रहा, फिर ये रोइंग का चैंपियन 4 साल में टाइटल रखा था। इंटर कॉलेजिएट ऑल पंजाब का रनर्स अप था। वेरी गुड। शूटिंग, हाइकिंग, माउंटेनियरिंग में इंटर यूनिवर्सिटीज़ ऑल पाकिस्तान हाइकिंग चैंपियन था। यह शौक शुरू किए तो अंदाज़ा नहीं सी करके, तो यह मेरा शौक सी। ਤੇ ਨਾਲ ਜਦੋਂ ਮੈਂ ਕਰਦਾ ਸਾਂ ਫਿਰ ਇੰਜੋਏ ਸ਼ੌਕ ਵੀ ਕਰਦਾ ਸਾਂ। ਜਿਹੜੀਆਂ ਉਹ ਚੀਜ਼ ਮੈਂ ਜਿਹਨੂੰ ਵੀ ਕਹਿਣਾ ਕਿ ਹਾਈਟ ਰੈਸਕਿਊ ਕਰੋ ਜਾਂ ਡਾਈਵਿੰਗ ਕਰੋ, ਉਹ ਪਹਿਲੇ ਮੈਂ ਖੁਦ ਕਰਨਾ। ਅੱਛਾ। ਹਾਂ, ਕਿਉਂਕਿ ਅਗਰ ਖੁਦ ਨਾ ਕਰੋ ਤੇ ਰੋਜ਼ਾਨਾ ਡੇਲੀ ਮੇਰੀ ਐਕਸਰਸਾਈਜ਼ ਜਦੋਂ ਤੱਕ ਮੈਂ ਨਾ ਕਰਾਂ, ਮੈਂ ਦਿਨ ਨਹੀਂ ਕੰਪਲੀਟ ਕਰਦਾ। तो कम 5-6 ਵਜ ਜਾਂਦੇ ਨੇ, ਲੇਕਿਨ ਫਿਰ ਵੀ ਜਾ ਕੇ 6-7 ਵਜੇ ਮੈਂ ਜਾ ਕੇ ਆਪਣੀ ਐਕਸਰਸਾਈਜ਼ ਜ਼ਰੂਰ ਕਰਨੀ ਹੈ ਤੇ ਨਾਲ ਲੋਕਾਂ ਨਾਲ ਜਿਹੜਾ ਉਹ ਇੰਟਰੈਕਸ਼ਨ ਜਿਹੜਾ ਉਹ ਜ਼ਰੂਰ ਰੱਖਣਾ ਹੈ ਤੇ ਆਪਣੀ ਫਿਟਨੈਸ ਜ਼ਰੂਰ ਮੇਨਟੇਨ ਕਰਨੀ, ਕਿਉਂਕਿ ਉਹ ਮੈਂ ਰੈਸਕਿਊ ਨੂੰ ਵੀ ਕਹਿਣਾ ਤੇ ਲੋਕਾਂ ਨੂੰ ਵੀ ਮੈਂ ਕਹਿਣਾ ਡੇਲੀ ਅਗਰ ਤੁਸੀਂ ਆਪਣੀ ਭੁੱਖ ਰੱਖ ਕੇ ਖਾਓ, ਜਿਹੜਾ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਤੇ ਡੇਲੀ ਐਕਸਰਸਾਈਜ਼ ਕਰ ਲਓ। ਮੈਂ ਸਮਝਦਾ ਹਾਂ ਮਿਆਨਾ ਰਵੀ ਰੱਖੋਗੇ ਤੇ ਤੁਸੀਂ ਫਿਟ ਰਹੋਗੇ ਤੇ ਬਿਮਾਰੀਆਂ ਕੋਲੋਂ ਬਚ ਸਕੋਗੇ। ਨਾਜ਼ਰੀਨ, ਵੇਲਾ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ। ਅੱਛਾ ਡਾਕਟਰ ਸਾਹਿਬ, ਇੱਕ ਬੰਦਾ ਬੜਾ ਆਪਣੀ ਜੌਬ ਤੋਂ ਵੀ ਸੈਟਿਸਫਾਈਡ ਹੁੰਦਾ ਹੈ, ਇੱਕ ਬੰਦਾ ਆਪਣੇ ਪ੍ਰੋਫੈਸ਼ਨ ਤੋਂ ਵੀ ਬੜਾ ਸੈਟਿਸਫਾਈਡ ਹੁੰਦਾ ਹੈ, ਤੇ ਉਹਦੇ ਬਾਅਦ ਫਿਰ ਇਹ ਚੀਜ਼ਾਂ ਜ਼ਿਹਨ 'ਚ ਆ ਜਾਣੀਆਂ ਕਿ ਜੀ ਮੈਂ ਇਹ ਵੀ ਕੰਮ ਕਰਨਾ ਹੈ। ਕਿਆ ਕੋਈ ਬਚਪਨ ਤੋਂ ਹੀ ਕੋਈ ਇਹੋ ਜਿਹਾ ਜ਼ਿਹਨ 'ਚ ਹੈ ਸੀ ਇਹ ਆਈਡੀਆ? ਜਦੋਂ ਅਸੀਂ ਫਾਈਨਲ ਈਅਰ 'ਚ ਸਾਂ, ਉਦੋਂ ਮੈਂ ਸਟੱਡੀ ਜਦੋਂ ਕੀਤੀ ਤੇ ਦੇਖਿਆ ਕਿ 95% ਚਾਂਸ, 90% ਤੋਂ ਜ਼ਿਆਦਾ ਚਾਂਸ ਹੈ ਕਿ ਤੁਹਾਨੂੰ ਐਂਬੂਲੈਂਸ ਨਹੀਂ ਮਿਲੇਗੀ। ਉਦੋਂ ਹੀ ਮੈਂ ਸੋਚਿਆ ਸੀ ਤੇ ਮੈਂ ਕੰਮ ਕਰਦਾ ਰਿਹਾ, ਕੋਸ਼ਿਸ਼ ਐਜ਼ ਅ ਸੋਸ਼ਲ ਵਰਕ ਕਰਦਾ ਰਿਹਾ, ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਕਿ ਆ ਕੇ ਮੈਨੂੰ ਕੰਮ ਵੀ ਖੁਦ ਹੀ ਕਰਨਾ ਪਏਗਾ। ਮੈਂ ਕਿਹਾ ਜਿਹੜੇ ਅਦਾਰੇ ਨੇ ਉਹ ਕਿਉਂ ਨਹੀਂ ਕਰਦੇ ਪਏ, ਜਿੱਥੇ ਐਂਬੂਲੈਂਸਾਂ ਖਲੋਤੀਆਂ ਨੇ ਉਹ ਕੁਰਦੀ ਗਏ। ਈਵਨ ਫਲਾਈ ਅਦਾਰਿਆਂ ਕੋਲੋਂ ਮੈਂ ਗਿਆ। ਅੱਛਾ। ਮੈਂ ਉਹਨਾਂ ਨੂੰ ਕਿਹਾ ਕਿ ਯਾਰ ਤੁਸੀਂ ਇਹ ਡੈੱਡ ਬੋਡੀ ਤੇ ਬੜਾ ਚੰਗਾ ਕੰਮ ਕਰਦੇ ਹੋ, ਜਦੋਂ ਬੰਦਾ ਮਰ ਜਾਂਦਾ ਮਈਅਤ ਤੇ ਲੈ ਜਾਂਦੇ ਹੋ, ਲੇਕਿਨ ਸ਼ੁਰੂ ਵਾਲਾ ਵੀ ਕੰਮ ਕਰ ਲਓ, ਥੋੜਾ ਜਿਹਾ ਟ੍ਰੇਨਡ ਬੰਦਾ ਬਿਠਾ ਲਓ ਵਿੱਚ, ਥੋੜਾ ਜਿਹਾ ਇਕਵਿਪਮੈਂਟ ਉੱਥੇ ਦੇ ਦਿਓ ਤਾਂ ਕਿ ਜਦੋਂ ਐਮਰਜੈਂਸੀ ਆਏ ਤੇ ਫੌਰਨ ਕਰੋ। ਕਈ ਬੜੇ ਫਲਾਈ ਅਦਾਰੇ ਬੜਾ ਚੰਗਾ ਕੰਮ ਕਰਦੇ ਪਏ, ਲੇਕਿਨ ਉਹਨਾਂ ਨੇ ਵੀ ਜ਼ਿੰਮੇਵਾਰੀ ਨਹੀਂ ਲਿੱਤੀ। ਉੱਥੇ ਫਿਰ ਅਸੀਂ ਸ਼ੁਰੂ ਕੀਤਾ ਤੇ ਅੱਜ ਯੂਰਪ ਦਾ ਵੀ ਤੁਸੀਂ ਨੰਬਰ ਦੇਖੋ 112 ਹੈ, ਤੇ ਅਸੀਂ PTA ਦੇ ਨਾਲ ਬਕਾਇਦਾ ਡਿਸਕਸ਼ਨ ਦੇ ਬਾਅਦ 1122 ਪਹਿਲੇ 2 ਹਿੱਸੇ ਨੇ, 911 ਤੇ 999 ਉਦੋਂ ਆਇਆ ਸੀ ਜਦੋਂ ਡਾਇਲ ਫੋਨ ਹੁੰਦਾ ਸੀ। ਹਾਂਜੀ ਹਾਂਜੀ ਹਾਂਜੀ। ਉਹ ਸਾਡਾ ਸਰਕਾਰੀ ਐਕਸਚੇਂਜ ਜਿਹੜਾ ਸਾਰਾ 911 ਤੇ ਚੱਲਦਾ। ਜੀ ਜੀ। ਲੇਕਿਨ ਇਹ ਜਿਹੜਾ ਸਿਸਟਮ 1122 ਇਸ ਕਰਕੇ ਲੈ ਕੇ ਆਇਆ ਸਾਂ ਤੇ ਵਿਚਕਾਰ ਇਹ ਜਿਹੜਾ ਇਹ ਬੜਾ ਜ਼ਰੂਰੀ ਹੈਗਾ
ਕਿ ਤੁਹਾਨੂੰ ਸਿਸਟਮ ਸਮਝੋ ਤੇ ਸਹੀ ਪ੍ਰੈਕਟੀਕਲ ਆਪਣੀ ਰਿਕੁਆਇਰਮੈਂਟਸ ਦੇ ਮੁਤਾਬਿਕ ਉਹਨੂੰ ਡਿਜ਼ਾਈਨ ਕਰੋ। ਅਸੀਂ ਕੋਸ਼ਿਸ਼ ਕੀਤੀ ਜਿੰਨੀਆਂ ਵੀ ਚੀਜ਼ਾਂ ਨੇ, ਚਾਹੇ ਐਂਬੂਲੈਂਸਿਸ ਨੇ, ਫਾਇਰ ਵਹੀਕਲ ਨੇ, ਅਸੀਂ ਸਾਰੀ ਪਾਕਿਸਤਾਨ ਹੀ ਡਿਵੈਲਪ ਕਰੀਏ। ਇੱਕ ਤਾਂ ਉਹਦੀ ਕਾਸਟ ਸਸਤੀ ਹੋਏ ਤੇ ਨਾਲ ਉਹਦੀ ਰਿਪੇਅਰ ਮੇਨਟੇਨੈਂਸ ਆਸਾਨ ਹੋਏ। ਵਰਨਾ ਤੁਸੀਂ ਇੱਕ ਚੀਜ਼ ਬਣਾ ਲੈਂਦੇ ਹੋ, ਉਹਨੂੰ ਨਹੀਂ ਬਰਕਰਾਰ ਰੱਖ ਸਕਦੇ, ਫਿਰ ਚੱਲਦੀ ਨਹੀਂ। ਅੱਜ ਅੱਲਾ ਦਾ ਸ਼ੁਕਰ ਹੈ 20 ਸਾਲ ਤੋਂ ਜ਼ਿਆਦਾ ਅਸੀਂ ਉਹਨਾਂ ਆਲਮੀ ਮਿਆਰ ਨੂੰ ਮੇਨਟੇਨ ਰੱਖਦੇ ਹੋਏ ਉਹਨੂੰ ਚਲਾਇਆ। ਇਹ 2004 ਚ ਸਰ ਜੀ 2004 ਤੋਂ ਲਾਹੌਰ ਤੋਂ ਆਗਾਜ਼ ਕੀਤਾ ਸੀ। ਉਹਦੇ ਬਾਅਦ ਫਿਰ ਜਿਹੜੀ ਹੈ ਗ੍ਰੈਜੂਅਲੀ ਪਹਿਲੇ 10-12 ਵੱਡੇ ਸ਼ਹਿਰਾਂ 'ਚ ਗਈ, ਫਿਰ 36 ਸ਼ਹਿਰਾਂ 'ਚ ਪੂਰੀ ਐਕਸਪੈਂਸ਼ਨ ਉਹਨਾਂ ਨੇ ਕੀਤੀ 2010 'ਚ। ਫਿਰ ਫਲੱਡ ਆ ਗਿਆ ਤਾਂ ਫਲੱਡ ਅਸੀਂ ਮੈਨੇਜ ਕੀਤਾ। ਉਹ ਤੋਂ ਪਹਿਲੇ ਜ਼ਲਜ਼ਲਾ ਆਇਆ, ਫਿਰ ਦੂਜੇ ਸੂਬਾਂ ਨੂੰ ਵੀ ਅਸੀਂ ਟ੍ਰੇਨ ਕਰਨੇ ਹੁਣ। ਇੱਥੇ ਸਾਰੇ ਸੂਬੇ ਆਉਂਦੇ ਨੇ। ਅੱਜ 27,000 ਤੋਂ ਜ਼ਿਆਦਾ ਅਸੀਂ ਲੋਕੀ ਟ੍ਰੇਨ ਕਰ ਚੁੱਕੇ ਹਾਂ। ਅੱਛਾ, ਤੁਹਾਡੀ ਅਕੈਡਮੀ ਦੇ ਵਿੱਚ? ਸਾਡੀ ਅਕੈਡਮੀ 'ਚ। ਤੇ ਨਾ ਸਿਰਫ ਇਹ, ਫਿਰ ਆਲਮੀ ਮਿਆਰ ਦੀ ਟ੍ਰੇਨਿੰਗ ਨੂੰ ਦੇਣਾ ਇੱਥੇ। ਡਾਕਟਰ ਸਾਹਿਬ 2004 ਚ ਤੁਸੀਂ ਸਟਾਰਟ ਕੀਤਾ, ਉਸ ਵੇਲੇ ਗਵਰਨਮੈਂਟ ਸੀ ਸ਼ਾਇਦ ਚੌਧਰੀ ਪਰਵੇਜ਼ ਲਾਈ ਸਾਹਿਬ ਦੀ, ਤੇ ਇਹ ਤੁਸੀਂ ਜਿਹੜਾ ਆਪਣਾ ਆਈਡੀਆ ਹੈ ਇਹ ਫਿਰ ਉਹਨਾਂ ਕੋਲ ਲੈ ਕੇ ਗਏ ਚੌਧਰੀ ਸਾਹਿਬ ਕੋਲ? ਸਾਡਾ ਜਿਹੜਾ ਅਸਲ ਚੀਜ਼ ਸੀ, ਮੈਂ ਕੋਸ਼ਿਸ਼ ਕਰਦਾ ਸੀ ਕਿ ਸ਼ਹਿਰੀ ਦਿਫਾਅ ਨੂੰ ਫਾਲ ਕਰ ਲਈਏ। ਚੌਧਰੀ ਸਾਹਿਬ ਨੇ ਫਿਰ ਕਿਹਾ ਕਿ ਜੀ ਇਹ ਨਹੀਂ ਠੀਕ ਹੋਣ ਲੱਗੇ, ਸ਼ਹਿਰੀ ਦਿਫਾਅ ਦਾ ਤਾਂ ਬਹੁਤ ਬੁਰਾ ਹਾਲ ਸੀ ਸਰ, ਤੇ ਨਈ ਐਂਬੂਲੈਂਸ ਸਰਵਿਸ ਸ਼ੁਰੂ ਕਰ ਲਓ। ਉੱਥੋਂ ਅਸੀਂ ਐਂਬੂਲੈਂਸ ਸਰਵਿਸ ਦਾ ਆਗਾਜ਼ ਕੀਤਾ। ਅੱਛਾ। ਫਿਰ ਜੈਸੇ ਜੈਸੇ ਅਸੀਂ ਅੱਗੇ ਗਏ ਤੇ ਫਿਰ ਫਾਇਰ ਸਰਵਿਸ ਹੈ ਗਲਾਸਗੋ ਦੇ ਸਕਾਟਲੈਂਡ ਨਾਲ। ਉੱਥੇ ਹੰਜ਼ਲਾ ਮਲਿਕ ਸਾਹਿਬ ਸਨ ਗਲਾਸਗੋ 'ਚ, ਉਹਨਾਂ ਦਾ ਔਰ ਗਲਾਸਗੋ ਦੀ ਟ੍ਰੇਨਿੰਗ ਕਰਾਈ ਸੀ। ਚੌਧਰੀ ਸਰਵਰ ਸਾਹਿਬ ਸਨ, ਉਹ ਅਸੀਂ ਉੱਥੇ ਟ੍ਰੇਨਿੰਗ ਕੀਤੀ। ਉਹਦੇ ਬਾਅਦ ਫਿਰ ਜਿਹੜੀ ਸੀ ਇਸ ਤਰ੍ਹਾਂ ਹੀ 2010 ਵਿੱਚ ਜਿਹੜੀ ਫਿਰ ਵਾਪਸ ਉਸ ਵਕਤ ਸ਼ਹਬਾਜ਼ ਸ਼ਰੀਫ ਸਾਹਿਬ ਆ ਗਏ, ਉਹਨਾਂ ਨੇ ਫਿਰ ਇਹਦੀ ਐਕਸਪੈਂਸ਼ਨ ਜਿਹੜੀ ਹੈ ਪੂਰੀ 36 ਅਜ਼ਲਾ 'ਚ ਕੀਤੀ। ਤੇ ਇਸ ਤਰ੍ਹਾਂ ਐਕਸਪੈਂਡ ਫਿਰ ਉਹਨਾਂ ਨੇ ਮੋਟਰ ਬਾਈਕ ਰੈਸਕਿਊ ਸਰਵਿਸ ਸ਼ੁਰੂ ਕਰਾਈ, ਕਿਉਂਕਿ ਗੁੰਜਾਨਾਬਾਦ ਇਲਾਕਿਆਂ 'ਚ ਜਾਣਾ ਮੁਸ਼ਕਿਲ ਹੋ ਗਿਆ ਸੀ। ਉਹ ਵੀ ਸਕਾਟਲੈਂਡ ਦੇ ਨਾਲ ਅਸੀਂ ਕੀਤੀ। ਹੁਣ ਜਿਹੜਾ ਇੱਕ ਕਮਿਊਨਿਟੀ ਪ੍ਰੋਗਰਾਮ ਤੇ ਦੂਜੇ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਨੇ, ਤੇ 에ਅਰ ਐਂਬੂਲੈਂਸ ਸਰਵਿਸ ਜਿਹੜੀ ਸ਼ੁਰੂ ਕੀਤੀ ਹੈ ਉਹ ਮੈਡਮ ਨੇ ਵਜ਼ੀਰ ਆਲਾ ਪੰਜਾਬ ਜਿਹੜੀ ਉਹਨਾਂ ਨੇ ਕਰਾਈ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗ੍ਰੈਜੂਅਲੀ ਅਸੀਂ ਚੀਜ਼ਾਂ ਐਡ ਕਰਦੇ ਗਏ। ਇਸ ਤਰ੍ਹਾਂ ਹੀ ਫਲੱਡ ਦੀ ਜਿੱਦਤ ਲੈ ਆਏ ਨੇ। ਤੁਸੀਂ ਦੇਖੋਗੇ ਅੱਜ ਫਲੱਡ ਦਾ ਇਕਵਿਪਮੈਂਟ, ਕਿਉਂਕਿ ਪਿਛਲੇ ਸਾਲ ਬਕਾਇਦਾ ਖੁਦ ਵੀ ਕਿਸ਼ਤੀ 'ਚ ਗਏ ਤੇ ਉਹਨਾਂ ਨੇ ਜਾ ਕੇ ਦੇਖਿਆ ਦੂਰ ਦਰਾਜ ਇਲਾਕੇ। ਸੀਨੀਅਰ ਮਿਨਿਸਟਰ ਸਾਡੇ ਨਾਲ 3-3 4-4 ਘੰਟੇ ਅੰਦਰ, ਜਦੋਂ ਅਸੀਂ ਸੀਤਪੁਰ ਤੇ ਅਲੀਪੁਰ ਗਏ, ਉੱਥੇ ਸਾਰੀ ਰਾਤ ਤੱਕ ਆਪਰੇਸ਼ਨ ਉਹਨਾਂ ਨੇ ਸਾਡੇ ਨਾਲ ਕੀਤਾ। ਤੇ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਕਿਹੜੀਆਂ ਚੀਜ਼ਾਂ ਨੂੰ ਕਰਨ ਦੀ ਲੋੜ ਹੈਗੀ ਹੈ। ਉਹਨਾਂ ਨੇ ਫਿਰ ਇਸ ਸਾਲ ਕਰਕੇ ਸਾਨੂੰ ਲੇਟੈਸਟ ਇਕਵਿਪਮੈਂਟ ਵੀ ਨਾਲ ਦਿੱਤਾ ਹੈ। ਸਾਡੀ ਕੋਸ਼ਿਸ਼ ਦੇਖੋ, ਇਹ ਕੋਈ ਅਮੀਰ ਗਰੀਬ ਦਾ ਫਰਕ ਨਹੀਂ, ਇਹ ਕੋਈ ਸਿਆਸੀ ਚੀਜ਼ ਨਹੀਂ। ਰੈਸਕਿਊ ਕੋਈ ਸਿਆਸੀ ਨਾਂ ਨਹੀਂ ਹੈਗਾ। ਰੈਸਕਿਊ ਹੈਗਾ ਜਿਹੜਾ ਵੀ ਬੰਦਾ ਰੈਸਕਿਊ ਕਾਲ ਕਰਦਾ ਹੈ ਉਹਨੂੰ ਅਸੀਂ ਬਗੈਰ ਕਿਸੇ ਤਫਰੀਕ ਤੋਂ ਜਾ ਕੇ ਮਦਦ ਕਰਨੇ ਆ। ਤੇ ਅੱਲਾ ਦਾ ਸ਼ੁਕਰ ਹੈ ਇਹਨਾਂ ਨੇ ਸਿਸਟਮ ਗ੍ਰੈਜੂਅਲੀ ਬੰਦੇ ਅੱਜ ਕਿਸੇ ਨੂੰ ਵੀ ਪਾਕਿਸਤਾਨ ਵਿੱਚ ਕੋਈ ਵੀ ਹੋਵੇ, ਖਸੂਸੀ ਤੌਰ ਤੇ ਪੰਜਾਬ ਤੇ ਮੈਂ ਜ਼ਰੂਰ ਕਹਿ ਸਕਦਾ ਕਿ ਉੱਥੇ ਦੁੱਖ ਦਰਦ ਆਉਣ ਦੀ ਕਿਆਦਤ ਹੈਗੀ। ਤੇ ਉਹ ਜਦੋਂ ਵੀ ਕੋਈ ਹੁੰਦੀ ਹੈ ਫੌਰਨ ਐਮਰਜੈਂਸੀ, ਉਹਦੇ ਤੇ ਜਦੋਂ ਕਾਲ ਕਰਦੇ ਨੇ ਤੇ ਉਹਨਾਂ ਤੇ ਜਾ ਕੇ ਅਸੀਂ ਡੇਲੀ ਬੇਸਿਸ ਤੇ ਕੋਈ 7000 ਐਮਰਜੈਂਸੀਜ਼ ਨੂੰ ਜਿਹੜਾ ਅਸੀਂ ਮੈਨੇਜ ਕਰ ਰਹੇ ਹਾਂ। ਸਰ ਜਿਸਲੇ ਸਟਾਰਟ ਕੀਤਾ ਉਸਲੇ ਕਿੰਨੇ ਲੋਕ ਸਨ ਨਾਲ, ਮਤਲਬ ਰੈਸਕਿਊਅਰ ਕਿੰਨੇ ਸਟਾਰਟ ਦੇ ਵਿੱਚ? 14 ਤੁਸੀਂ ਐਂਬੂਲੈਂਸਾਂ ਲਈਆਂ? ਪਹਿਲੇ ਇੱਕ ਬੰਦਾ ਸੀ 3-4 ਮਹੀਨੇ। ਉਹਦੇ ਬਾਅਦ 2 ਬੰਦਿਆਂ ਨੂੰ ਮੈਂ ਆਪਣੀ ਨਾਲ ਸਪੋਰਟ ਵੈਸੇ ਰੱਖਦਾ ਸੀ, ਲੇਕਿਨ ਉਹਦੇ ਬਾਅਦ ਫਿਰ ਅਸੀਂ ਪਹਿਲਾਂ 200 ਬੰਦੇ ਰਿਕਰੂਟ ਕੀਤੇ। ਉਹਦੇ ਵਿੱਚ ਮੈਂ 20-25 ਨੱਸ ਗਏ ਤੇ 175 ਬੰਦਿਆਂ ਨਾਲ ਅਸੀਂ ਆਗਾਜ਼ ਕੀਤਾ। 6 ਜਿਹੜੀਆਂ ਸਨ ਉਹ ਸਟੇਸ਼ਨ ਸਨ ਬਣੇ, ਉਹ ਵੀ ਰਿਕਾਰਡ ਮੁੱਦਤ ਵਿੱਚ ਬਣੇ। ਤੇ ਉਹਦੇ ਬਾਅਦ ਫਿਰ ਅਸੀਂ ਨਾਲ ਕੋਈ ਉਸ ਵਕਤ 14 ਐਂਬੂਲੈਂਸਿਸ ਨਾਲ ਆਗਾਜ਼ ਕੀਤਾ ਸੀ, ਉਹ 2 ਰੈਸਕਿਊ ਵਹੀਕਲ। ਇਹ ਸਾਡਾ ਆਗਾਜ਼ ਹੋਇਆ। ਉਸ ਤੋਂ ਬਾਅਦ ਅੱਜ ਜਿਹੜਾ ਉਹ 900 ਤੋਂ ਜ਼ਿਆਦਾ ਐਂਬੂਲੈਂਸਿਸ ਨੇ, ਐਂਡ ਇਸ ਤਰ੍ਹਾਂ ਫਾਇਰ ਵਹੀਕਲਸ ਨੇ। ਇਸੇ ਤਰ੍ਹਾਂ ਸਾਡੀਆਂ ਕੋਈ 2200 ਦੇ ਕਰੀਬ ਮੋਟਰਸਾਈਕਲਾਂ ਚੱਲਦੀਆਂ ਨੇ ਪੂਰੇ। ਯਾਨੀ 127 ਮਿਲੀਅਨ ਦੀ ਅਮਨ ਆਬਾਦੀ ਤੁਸੀਂ ਦੇਖ ਲਓ ਪੰਜਾਬ ਦੀ ਹੈਗੀ, ਯਾਨੀ ਇੱਕ 15ਵਾਂ ਬੜਾ ਮੁਲਕ ਹੋਏਗਾ। ਤੇ ਇਹਦੇ ਵਾਸਤੇ ਇਹ ਵਸਾਇਲ ਤੇ ਨਾਲ ਅਸੀਂ ਦੂਸਰੇ ਸੂਬਾਂ ਨੂੰ ਵੀ ਹੈਲਪ ਕਰ ਰਹੇ ਹਾਂ, ਉਹਨਾਂ ਨੂੰ ਵੀ ਟ੍ਰੇਨਿੰਗ ਤੱਕ, ਉੱਥੇ ਵੀ ਲੋਕਾਂ ਨੂੰ ਅਹਿਸਾਸ ਤਹਫੁਜ਼ ਹੋਏ ਕਿ ਦਿਨ ਹੋਏ ਚਾਹੇ ਰਾਤ, ਆਂਦੀ ਹੋਏ ਚਾਹੇ ਤੂਫਾਨ, ਜ਼ਲਜ਼ਲਾ ਹੋਏ ਚਾਹੇ ਅੱਗ, ਕੋਈ ਨਾ ਕੋਈ ਉਹਦਾ ਮਦਦ ਕਰਨ ਨੂੰ ਤਿਆਰ ਹੈ। ਅੱਲਾ ਕਰੇ ਕਿ ਬਾਕੀ ਸੂਬਿਆਂ 'ਚ ਵੀ ਉਸੇ ਮਿਆਰ ਦੀ ਸਰਵਿਸ ਲੋਕਾਂ ਨੂੰ ਮਿਲਦੀ ਰਹੇ, ਕਿਉਂਕਿ 18ਵੀਂ ਤਰਮੀਮ ਦੇ ਬਾਅਦ ਸੂਬਿਆਂ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਵਿੱਚ ਹੈਲਪ ਕਰ ਸਕਦੇ ਹਾਂ, ਮਿਆਰ ਸੈਟ ਕਰਨ ਕਰ ਸਕਦੇ, ਉਹ ਅਸੀਂ ਹੈਲਪ ਕਰ ਰਹੇ ਹਾਂ। ਤੇ ਤੁਸੀਂ ਅਕੈਡਮੀ ਦੇਖੋਗੇ, ਲੇਕਿਨ ਉਹਨਾਂ ਨੇ ਬੇਸਿਕ ਸਿਸਟਮ ਜਿਸ ਤਰ੍ਹਾਂ ਲਾਅ ਐਂਡ ਆਰਡਰ ਕਰਨਾ, ਇਸ ਤਰ੍ਹਾਂ ਬੇਸਿਕ ਸਿਸਟਮ ਉਹਨਾਂ ਨੇ ਆਪਣਾ ਖੁਦ ਮੇਨਟੇਨ ਰੱਖਣਾ। ਤੇ ਦੂਸਰੇ ਸੂਬਿਆਂ ਦੇ ਲੋਕ ਜਿਹੜੇ ਨੇ ਉਹ ਬਕਾਇਦਾ ਇੱਥੇ ਟ੍ਰੇਨਿੰਗ ਵਾਸਤੇ ਆ ਰਹੇ ਨੇ ਤੁਹਾਡੇ ਕੋਲ? ਜਿੰਨੀ ਵੀ ਇੰਡਕਸ਼ਨ ਵੀ ਤੇ ਨਾਲ ਰਿਫਰੈਸ਼ਰ ਟ੍ਰੇਨਿੰਗ ਵੀ, ਉਹ ਉਹਦੇ ਵਾਸਤੇ ਬਕਾਇਦਗੀ ਨਾਲ ਸਾਡੇ ਕੋਲ ਆਉਂਦੇ ਨੇ। ਉਹਨਾਂ ਨੂੰ ਅਸੀਂ ਟ੍ਰੇਨ ਕਰਨੇ ਤਾਂ ਕਿ ਹਰ ਪਾਕਿਸਤਾਨ ਵਿੱਚ ਕਿੱਥੇ ਵੀ ਚਲੇ ਜਾਓ, ਜਦੋਂ ਇੱਕ ਨੰਬਰ 'ਤੇ ਡਾਇਲ ਕਰਨ ਤੇ ਉਹਨਾਂ ਨੂੰ ਆਲਮੀ ਮਿਆਰ ਦੀ ਐਮਰਜੈਂਸੀ ਸਰਵਿਸ ਮਿਲਦੀ। ਤੇ ਸਰ ਦੂਸਰੇ ਸੂਬਿਆਂ 'ਚ ਵੀ ਸਰਵਿਸ ਜਿਹੜੀ ਹੈ ਉਹ ਚੱਲ ਰਹੀ ਹੈ ਔਰ 1122 ਦੇ ਨਾਂ ਤੋਂ ਹੀ ਚੱਲ ਰਹੀ ਹੈ? ਜੀ 1122 ਕੋਈ ਨੰਬਰ ਜਿਹੜਾ ਹੈ ਉਹ ਕੋਈ ਇਹ ਹੈਗਾ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਜੋ ਕਿ ਨੰਬਰ ਦਿੰਦੀ ਹੈ ਤੁਹਾਨੂੰ। ਜੀ। ਇਹ ਫਿਰ ਜਿਸ ਤਰ੍ਹਾਂ ਯੂਰਪ ਦਾ ਅੱਜ 112 ਹੈ ਤੇ ਪਹਿਲੇ 2 ਹਿੰਟਸ, ਬੜੀ ਡਿਬੇਟ ਦੇ ਬਾਅਦ ਅਸੀਂ ਇਹ ਨੰਬਰ ਰੱਖਿਆ। ਅੱਜ ਇਹ ਪੂਰੇ ਪਾਕਿਸਤਾਨ ਦਾ ਐਮਰਜੈਂਸੀ ਨੰਬਰ ਹੈ ਜਿਹੜਾ PTA ਦਿੰਦਾ ਤੁਹਾਨੂੰ। ਜੀ ਨਾਜ਼ਰੀਨ, ਵੇਲਾ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ।
ਦੁਬਾਰਾ ਜੀ ਆਇਆਂ ਨੂੰ। ਡਾਕਟਰ ਸਾਹਿਬ, ਸਰ ਇੱਕ ਰੈਸਕਿਊਅਰ ਨੇ ਸਟਾਰਟ ਕੀਤਾ ਤੇ ਅੱਜ ਮਾਸ਼ਾਅੱਲਾ ਕਿੰਨੀ ਟੀਮ ਮੌਜੂਦ ਹੈ ਆਪਣੇ ਕੋਲ? ਅੱਜ ਸਾਡੀ ਆਪਣੀ ਟੀਮ ਜਿਹੜੀ ਪੰਜਾਬ ਦੀ ਟੀਮ ਹੈਗੀ ਹੈ ਉਹ ਕੋ 16000 ਲੋਕ ਨੇ। ਅੱਛਾ, ਹਾਂ, ਮਾਸ਼ਾਅੱਲਾ। ਇਸ ਤਰ੍ਹਾਂ ਅਗਰ ਮੈਂ ਪੂਰੇ ਪਾਕਿਸਤਾਨ ਦੀ ਲੈ ਲਵਾਂ ਤੇ ਅੱਜ 22000 ਤੋਂ ਜ਼ਿਆਦਾ ਲੋਕੀ ਜਿਹੜੇ ਨੇ ਉਹ ਸਰਵਿਸ ਕਰਦੇ ਅੱਛਾ, ਜਿੱਦੇ ਚ ਐਂਬੂਲੈਂਸ, ਰੈਸਕਿਊ, ਫਾਇਰ, ਐਨੀਮਲ ਰੈਸਕਿਊ, ਹਰ ਕਿਸਮ ਦੀ ਸਰਵਿਸ ਜਿਹੜੀ ਮੌਜੂਦ ਹੈ। ਬਿਲਕੁਲ ਸਹੀ ਹੈ। ਤੇ ਸਰ ਚूँकि ਇੱਕ ਮੁਸ਼ਕਿਲ ਜਿਹਾ ਕੰਮ ਹੈ ਬਜ਼ਾਹਿਰ ਦੇਖਿਆ ਜਾਵੇ ਤੇ ਮਤਲਬ ਜਿਸ ਤਰ੍ਹਾਂ ਸਾਡੀ ਆਰਮੀ ਹੈ ਉਹਨਾਂ ਦਾ ਕੰਮ ਬਹੁਤ ਮੁਸ਼ਕਿਲ ਹੈ, ਸਰਹੱਦਾਂ ਤੇ ਦਿਫਾ ਕਰਨਾ, ਸਾਡੇ ਸਾਰਿਆਂ ਦਾ ਦਿਫਾ ਕਰਨਾ। ਇਸੇ ਤਰ੍ਹਾਂ ਇਹ ਸਰ ਰੈਸਕਿਊ ਕਰਨਾ ਵੀ ਜਿਹੜਾ ਹੈ ਵੀ ਬਹੁਤ ਇੱਕ ਮੁਸ਼ਕਿਲ ਕੰਮ ਹੈ। ਤੇ ਤੁਸੀਂ ਕਿਆ ਉਹਨਾਂ ਨੂੰ ਉਹਦਾ ਜਿਹੜਾ ਮੁਆਵਜ਼ਾ ਹੈ ਉਹ ਵੀ ਕੋਈ ਅੱਛਾ ਪੇ ਕਰਦੇ ਹੋ ਸਰ? ਜੀ, ਫਿਜ਼ੀਕਲ ਫਿਟਨੈਸ ਤੇ ਡਿਸਪਲਿਨ ਜਿਹੜਾ ਉਹ ਬੜਾ ਜ਼ਰੂਰੀ ਹੈ ਤੇ ਮੁਆਵਜ਼ਾ ਵੀ ਆਬਵੀਅਸਲੀ ਉਹਨਾਂ ਨੂੰ ਐਕਸਟਰਾ ਰਿਸਕ ਅਲਾਊਂਸ ਅਸੀਂ ਦੇਈਦਾ ਅੱਛਾ, ਗੁੱਡ। ਤਾਂ ਕਿ ਉਹ ਲੇਕਿਨ ਦੇਖੋ ਪੈਸਾ ਜਾਨ ਦਾ ਜਾਂ ਕਿਸੇ ਹੋਰ ਚੀਜ਼ ਦਾ ਨਹੀਂ ਬਦਲਣਾ। ਨਹੀਂ, ਨੋ ਡਾਊਟ। ਤੇ ਜਦੋਂ ਤੱਕ ਉਹ ਜਜ਼ਬਾ ਨਾ ਹੋਵੇ ਕਿ ਮੈਂ ਆਪਣੀ ਜਾਨ ਨੂੰ ਵੀ ਖਤਰੇ 'ਚ ਪਾ ਕੇ ਦੂਜੇ ਦੀ ਜ਼ਿੰਦਗੀ ਬਚਾਉਣੀ ਹੈ, ਉਦੋਂ ਤੱਕ ਉਹ ਰੈਸਕਿਊਅਰ ਨਹੀਂ ਬਣ ਸਕਦਾ। ਉਹ ਪੈਸੇ ਨਾਲ ਨਹੀਂ ਆਉਂਦਾ। ਉਹਦੇ ਵਾਸਤੇ ਕਮਿਟਮੈਂਟ, ਜੋਸ਼ ਤੇ ਜਜ਼ਬਾ ਚਾਹੀਦਾ। ਉਹਦੇ ਵਾਸਤੇ ਤੁਹਾਨੂੰ ਸੈਕਰੀਫਾਈਸ ਕਰਨੀ ਪੈਂਦੀ। ਉਹਦੇ ਬਗੈਰ ਇਹ ਕੰਮ ਨਹੀਂ ਬਣਦਾ, ਠੀਕ ਹੈ ਨਾ। ਤੇ ਉਹ ਜਿਹਦੇ ਜੋ ਬੰਦੇ ਜੋਸ਼ ਨਹੀਂ ਹੈਗਾ ਉਹ ਫਿਰ ਮੈਂ ਪਹਿਲੇ ਦਿਨ ਹੀ ਕਹਿ ਦੇਣਾ ਭਾਈ ਨਹੀਂ ਹੈਗਾ ਤਾਂ ਜਾ ਕੇ ਕੁਝ ਹੋਰ ਕਰ ਲਓ। ਇਸ ਕਰਕੇ ਇਹ ਬੜਾ ਚੀਜ਼ ਜ਼ਰੂਰੀ ਹੈ ਤਾਂ ਕਿ ਇਹਨੂੰ ਕੀਤਾ ਜਾਏ, ਕਿਉਂਕਿ ਪੈਸੇ ਨਾਲ ਇਹ ਜਜ਼ਬਾ ਨਹੀਂ ਆ ਸਕਦਾ। ਅੱਜ ਤੱਕ ਕਿੰਨੇ ਕੁ ਸਾਡੇ ਐਸੇ ਰੈਸਕਿਊਅਰਸ ਨੇ ਜਿਹੜੇ ਸ਼ਹੀਦ ਹੋ ਚੁੱਕੇ ਨੇ? ਉਹਨਾਂ ਦੇ ਵਾਸਤੇ ਕੋਈ ਤੁਸੀਂ ਮਾਲੀ ਇਮਦਾਦ ਦਾ ਉਹਨਾਂ ਦਾ ਕੋਈ ਪੈਕੇਜ ਦਾ ਐਲਾਨ ਕੀਤਾ ਹੋਵੇ? ਅੱਜ ਤੱਕ ਮੈਂ ਦੇਖਾਂ ਤੇ 100 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਸਾਡੇ ਮੁਖਤਲਿਫ ਇਨਸੀਡੈਂਟਸ 'ਚ ਉਹਨਾਂ ਦੀ ਡੈਥ ਹੋਈ ਹੈ। ਮੈਂ ਅਗਰ ਸ਼ਹੀਦ ਇਨ ਦਾ ਸੈਂਸ ਲਵਾਂ ਕਿ ਜਿਨ੍ਹਾਂ ਨੇ ਇਨ ਦਾ ਲਾਈਨ ਆਫ ਡਿਊਟੀ ਕੀਤੀ ਹੈ ਉਹ ਵੀ ਕੋਈ 30-40 ਦੇ ਕਰੀਬ ਹੋਣਗੇ। ਤੇ ਜਿਹੜਾ ਵੀ ਸਾਡਾ ਬੰਦਾ ਇਨ ਦਾ ਲਾਈਨ ਆਫ ਡਿਊਟੀ ਸ਼ਹੀਦ ਹੁੰਦਾ ਉਹਨੂੰ ਬਕਾਇਦਾ ਸਪੈਸ਼ਲ ਕੰਪਨਸੇਸ਼ਨ, ਸਪੈਸ਼ਲ ਪੈਕੇਜ ਉਹਨੂੰ ਦਿੱਤਾ ਜਾਂਦਾ ਤੇ ਉਹਨਾਂ ਦੀ ਫੈਮਿਲੀ ਨੂੰ ਜੋ ਲੁੱਕ ਆਫਟਰ ਕੀਤਾ ਜਾਂਦਾ ਤਾਂ ਕਿ ਉਹ ਸਾਰੀ ਉਮਰ ਉਹਨਾਂ ਦੀ ਜਿਹੜੀ ਸੈਲਰੀ ਉਹਨਾਂ ਨੂੰ ਫੈਮਿਲੀ ਨੂੰ ਮਿਲਦਾ ਰਹੇ। ਤੇ ਬਕਾਇਦਾ ਇਹ ਸਾਰਾ ਉਹਨਾਂ ਖਿਆਲ ਰੱਖੀਦਾ। ਉਹਨਾਂ ਦੇ ਬਕਾਇਦਾ ਬੱਚਿਆਂ ਨੂੰ ਵੀ ਅਸੀਂ ਦੈਨ ਲੁੱਕ ਆਫਟਰ ਕਰਦੇ ਹਾਂ ਕਿ ਤੁਹਾਨੂੰ ਸਕੂਲ ਦੇ ਸਾਰੀ ਜਗ੍ਹਾ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਉਮੀਦ ਨਾ ਹੋਏ ਕਿ ਜੀ ਉਹਨਾਂ ਸੇ ਨਹੀਂ। ਸਾਡੀ ਪੂਰਾ ਸਾਡਾ ਅਵਲੀ ਤਰਜੀਹ ਹੈ ਕਿ ਉਹਨਾਂ ਦਾ ਖਿਆਲ ਰੱਖਿਆ ਜਾਏ। ਬਿਲਕੁਲ ਸਹੀ ਹੈ ਸਰ। ਡਿਜ਼ਾਸਟਰ ਮੈਨੇਜਮੈਂਟ ਦਾ ਤੁਸੀਂ ਜ਼ਿਕਰ ਕਰਦੇ ਹੋ ਬਾਰਹਾ ਔਰ ਐਮਰਜੈਂਸੀ ਸਰਵਿਸਿਜ਼ ਦਾ ਜ਼ਿਕਰ ਕਰਦੇ ਹੋ। ਤੁਸੀਂ ਇਹ ਬਾਕਾਇਦਾ ਇੱਕ ਸਬਜੈਕਟ ਦੀ ਸੂਰਤ ਇਖਤਿਆਰ ਕਰ ਗਿਆ। ਤੁਸੀਂ ਕੋਈ ਸੁਜੈਸਟ ਕਰੋਗੇ ਕਿ ਇਹਨੂੰ ਕੋਈ ਸਿਲੇਬਸ ਦਾ ਵੀ ਹਿੱਸਾ ਬਣਾਉਣਾ ਚਾਹੀਦਾ ਹੈ ਯੂਨੀਵਰਸਿਟੀਆਂ ਦੇ ਵਿੱਚ, ਕਾਲਜਿਸ ਦੇ ਵਿੱਚ? ਦੇਖੋ, ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਜੇ ਐਂਬੂਲੈਂਸ, ਰੈਸਕਿਊ, ਫਾਇਰ ਸਰਵਿਸ ਤੇ ਪੁਲਿਸ ਹੋ ਗਈ, ਇਹ ਐਸੈਂਸ਼ੀਅਲ ਸਰਵਿਸਿਜ਼ ਨੇ। ਯਾਨੀ ਇਹਨਾਂ ਦੇ ਬਗੈਰ ਕੋਈ ਵੀ ਜਗ੍ਹਾ, ਯਾਨੀ ਤੁਸੀਂ ਅਗਰ ਐਮਰਜੈਂਸੀ 'ਚ ਹੋ, ਜ਼ਿੰਦਗੀ ਮੌਤ ਦੀ ਕਸ਼ਮਕਸ਼ ਹੁੰਦੀ ਹੈ, ਕੋਈ ਕ੍ਰਾਈਮ ਇਨਸੀਡੈਂਟ ਹੋ ਰਿਹਾ ਉੱਥੇ, ਇਹ ਸਟੇਟ ਦੀ ਜ਼ਿੰਮੇਵਾਰੀ ਹੈ ਜਿੱਥੇ ਇਹਨਾਂ ਨੂੰ ਐਸੈਂਸ਼ੀਅਲ ਸਰਵਿਸਿਜ਼ ਰੱਖਦੇ ਹੋਏ ਤੁਹਾਨੂੰ ਪ੍ਰੋਵਾਈਡ ਕਰਨਾ। ਬਿਲਕੁਲ ਠੀਕ ਹੈ। ਉਹਦੇ ਬਾਅਦ ਆ ਗਿਆ ਹੁਣ ਡਿਜ਼ਾਸਟਰ ਮੈਨੇਜਮੈਂਟ ਕੀ ਹੈ। ਡਿਜ਼ਾਸਟਰ ਮੈਨੇਜਮੈਂਟ ਅਸਲ ਵਿੱਚ ਹੈਗਾ ਕਿ ਅਸੀਂ ਡਿਜ਼ਾਸਟਰ ਹੋਣ ਨਾ ਦਈਏ। ਮਸਲਨ ਤੁਸੀਂ ਅਗਰ ਸਭ ਤੋਂ ਜਿਹੜੀ ਇਸ ਵਕਤ ਜ਼ਰੂਰੀ ਚੀਜ਼ ਹੈ ਕਲਾਈਮੇਟ ਚੇਂਜ ਨੂੰ ਦੇਖ ਲਓ, ਇਹ ਡਿਜ਼ਾਸਟਰ ਨੂੰ ਦੇਖ ਲਓ। ਜਿਹੜਾ ਮੈਂ ਸਮਝਦਾ ਸਭ ਤੋਂ ਵੱਡਾ ਕੰਮ ਇਸ ਵਕਤ NDMA ਜਾਂ PDMA ਨੂੰ ਕਰਨ ਦੀ ਲੋੜ ਹੈ ਉਹ ਇਹ ਕਿ ਤੁਸੀਂ ਗਲਤ ਥਾਂ ਤੇ ਪਹਿਲੇ ਡਿਫਾਈਨ ਕਰ ਲਓ ਕਿੰਨਾ ਤੁਸੀਂ ਰੱਖਣਾ ਹੈ ਇਲਾਕਾ ਕਲਟੀਵੇਸ਼ਨ ਵਾਸਤੇ। ਤੁਹਾਨੂੰ ਫੂਡ ਸਿਕਿਉਰਿਟੀ ਦਾ ਇਸ਼ੂ ਆਏਗਾ, ਇੰਨੀ ਆਬਾਦੀ ਵੱਧਦੀ ਜਾ ਰਹੀ, 400 ਮਿਲੀਅਨ ਤੇ ਚਲੀ ਗਈ 40 ਕਰੋੜ, ਤਾਂ ਕਿਸ ਤਰ੍ਹਾਂ ਕਰੋਗੇ? ਦੂਸਰਾ ਜਿਹੜਾ ਹੈ ਤੁਹਾਡੀ ਉੱਥੇ ਕਿੰਨਾ ਤੁਹਾਨੂੰ ਰੱਖਣਾ ਏਰੀਆ, ਕਿੱਥੇ ਸ਼ਹਿਰ ਬਣਾਉਣੇ ਨੇ, ਕਿਸ ਸਾਈਜ਼ ਦਾ ਸ਼ਹਿਰ ਰੱਖਣਾ, ਉਹਨੂੰ ਪਾਣੀ ਦੀ ਸਪਲਾਈ ਕਿਸ ਤਰ੍ਹਾਂ ਆਏਗੀ, ਫਿਰ ਕਿਸ ਤਰ੍ਹਾਂ ਦੀ ਕੰਸਟਰਕਸ਼ਨ ਕਰਨੀ ਹੈ, ਤੇ ਨਾਲ ਦਰਿਆਵਾਂ 'ਚ ਜਾਂ ਨਾਲਿਆਂ 'ਚ ਕਿੱਥੇ ਕੰਸਟਰਕਸ਼ਨ ਨਾ ਹੋਵੇ। ਬਿਲਕੁਲ ਠੀਕ, ਕਿਉਂਕਿ ਉਹ ਸੇਫ ਸਸਟੇਨੇਬਲ ਨਹੀਂ ਹੈ। ਜੀ ਤਾਂ ਕਿ ਡਿਜ਼ਾਸਟਰ ਨਾ ਹੋਵੇ। ਡਿਜ਼ਾਸਟਰ ਅਸੀਂ ਖੁਦ ਤਬਾਹੀ ਫਿਰ ਲੈ ਕੇ ਬਿਲਕੁਲ ਅਸਲ ਚੀਜ਼ ਜਿਹੜੀ ਹੈ ਉਹ ਹੈਗਾ ਕਿ ਸਾਨੂੰ ਇਫੈਕਟਿਵ ਲੈਂਡ ਯੂਜ਼ ਤੇ ਬਿਲਡਿੰਗ ਕੰਟਰੋਲ ਦਾ ਨਿਜ਼ਾਮ ਚਾਹੀਦਾ ਹੈ। ਤੇ ਜਿੱਥੇ ਵੀ ਡਿਵੈਲਪਡ ਕੰਟਰੀਆਂ ਨੇ ਅਗਰ ਤੁਸੀਂ ਦੇਖੋ ਉੱਥੇ ਹਰ ਚੁੱਕੇ ਮਹਿਕਮਾ ਕੰਮ ਕਰ ਰਿਹਾ, ਮੌਸਰ ਅੰਦਾਜ਼ ਨਾਲ ਕੰਮ ਕਰਦਾ ਹੈ, ਉਹਦੇ ਪਾਲਿਸੀ ਹਰ ਸੈਕਟਰ ਵਿੱਚ ਬਣਾਈ ਹੁੰਦੀ ਹੈ ਤੇ ਉਸ ਕਰਕੇ ਇਫੈਕਟਿਵਲੀ ਉਹ ਐਮਰਜੈਂਸੀ ਨੂੰ ਐਮਰਜੈਂਸੀ ਰੱਖਦੇ ਨੇ, ਡਿਜ਼ਾਸਟਰ ਨਹੀਂ ਬਣਨ ਦਿੰਦੇ। ਠੀਕ ਹੈ ਨਾ। ਫਿਰ ਉੱਥੇ ਮੇਰੇ ਖਿਆਲ ਵਾਕਿਆਤ ਦੀ ਤਾਦਾਦ ਵੀ ਮੇਰੇ ਖਿਆਲ ਹੈ ਕਿ ਘੱਟ ਹੁੰਦੀ ਹੋਵੇਗੀ। ਜ਼ਾਹਿਰੀ ਬਾਤ ਹੈ, ਜਿਸ ਤਰ੍ਹਾਂ ਉੱਥੇ ਹਾਦਸਾਤ ਹੋਏ ਯੂਰਪ ਵਿੱਚ, ਉਹਨਾਂ ਨੇ ਕਿਹਾ ਜੀ ਅਸੀਂ ਜ਼ੀਰੋ ਵਿਜ਼ਨ ਤੇ ਜਾ ਕੇ ਅਸੀਂ ਇਹਨਾਂ ਨੂੰ ਹੋਣ ਤੋਂ ਰੋਕਣਾ। ਅੱਛਾ, ਤੇ ਇਹ ਸਾਡੀ ਪਾਲਿਸੀ ਹੁੰਦੀ ਆ। ਤੁਸੀਂ ਯੂਕੇ 'ਚ ਦੇਖੋ, ਉੱਥੇ ਗਲੈਨਫੀਲਡ ਟਾਵਰ ਦੀ ਅੱਗ ਲੱਗੀ, ਉਹਨੇ ਪੂਰੇ ਬਿਲਡਿੰਗ ਕੋਡ ਬਦਲ ਦਿੱਤੇ। ਜ਼ਬਰਦਸਤ। ਇਹ ਹੁੰਦੀ ਹੈ ਪਾਲਿਸੀ ਜਿੱਥੇ ਤੁਸੀਂ ਰਿਐਕਟਿਵ ਨਹੀਂ ਬਲਕਿ ਪ੍ਰੋਐਕਟਿਵਲੀ ਤੁਸੀਂ ਪ੍ਰੀਵੈਂਸ਼ਨ ਵਾਸਤੇ ਕੰਮ ਕਰਦੇ ਹੋ। ਕਿਉਂਕਿ ਵਰਨਾ ਤੇ ਸਾਡਾ ਬੜਾ ਮੌਸਰ ਅੰਦਾਜ਼ ਹੈਗਾ। ਸਾਡਾ 1958 ਦਾ ਕਲੈਮਿਟੀਜ਼ ਐਕਟ ਸੀ, ਉਹਦੇ 'ਚ ਕੋਈ ਇਲਾਕਾ ਅਗਰ ਅਸਰ ਅੰਦਾਜ਼ ਹੋ ਜਾਏ ਡਿਜ਼ਾਸਟਰ ਦਾ, ਉਹਨੂੰ ਰਿਲੀਫ ਦੇਣਾ,
ਉਹਦੇ ਟੈਕਸਿਸ ਮਾਫ ਕਰਨੇ। ਦੂਜੇ ਸੂਬੇ ਤੋਂ ਰੈਵਨਿਊ ਦਾ ਬੜਾ ਸਾਡਾ ਮੌਸਰ ਨਿਜ਼ਾਮ ਹੈਗਾ, ਉੱਥੋਂ ਅਸੀਂ ਲੈ ਕੇ ਵਸਾਇਲ ਫਿਰ ਦੂਜੇ ਨੂੰ ਹੈਲਪ ਵੀ ਕਰੀਦੀ ਹੈ। ਬਕਾਇਦਾ ਸਾਡਾ ਜ਼ਿਲ੍ਹੀ ਇੰਤਜ਼ਾਮੀਆ ਨੇ ਪਿਛਲੇ ਸਾਲ ਜਦੋਂ ਇੰਨੇ ਤਾਰੀਖ ਤੇ ਸਭ ਤੋਂ ਵੱਡੇ ਫਲੱਡ ਆਏ, ਅਸੀਂ ਅਰਲੀ ਵਾਰਨਿੰਗ ਦੇ ਦਿੱਤੀ। ਅਸੀਂ 25 ਲੱਖ ਲੋਕਾਂ ਨੂੰ ਕੱਢਿਆ ਦਰਿਆ ਤੋਂ। ਅਗਰ ਨਾ ਕੱਢਦੇ ਫੌਰਨ ਅਗਰ ਪ੍ਰੋਐਕਟਿਵਲੀ ਤੇ ਬਹੁਤ ਬੜਾ ਨੁਕਸਾਨ ਹੋ ਜਾਣਾ। 21,000 ਜਾਨਵਰ ਕੱਢੇ ਨੇ ਜੋ ਸਾਰੇ ਦਰਿਆ ਦੇ ਬੈਠੇ ਬੈਠੇ ਸੀ। 3 ਦਰਿਆਵਾਂ 'ਚ ਇਕੱਠਾ ਪਾਣੀ ਆ ਗਿਆ। ਹੁਣ ਤੇ ਅਸੀਂ ਨਾ ਕਰਦੇ, ਅਗਰ ਜ਼ਿਲ੍ਹਾ ਇੰਤਜ਼ਾਮੀਆ ਰੈਵਨਿਊ ਸਟਾਫ ਨਾ ਮਿਲ ਕੇ ਸਾਡੇ ਨਾਲ ਕਰਦਾ ਤੇ ਉੱਤੇ ਬਹੁਤ ਬੜੀਆਂ ਬਾਤ ਹੋ ਜਾਣੀ ਹੈ। ਫਿਰ ਵੀ ਜਿਹੜੇ ਲੋਕ ਅੰਦਰ ਫਸ ਗਏ ਜਿੱਥੇ ਪਾਣੀ ਐਕਸਪੈਕਟਡ ਨਹੀਂ ਸੀ, ਉੱਥੋਂ ਅਸੀਂ 3.5 ਲੱਖ ਉਹਨਾਂ ਨੂੰ ਕਿਸ਼ਤੀਆਂ ਤੇ ਕੱਢਿਆ। ਇੰਨਾ ਵੱਡਾ ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਵੱਡਾ ਫਲੱਡ ਕੀਤਾ। ਤੇ ਸਰ ਤੁਸੀਂ ਸਮਝਦੇ ਹੋ ਕਿ ਸਾਡੇ ਇੱਥੇ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਸਿਸਟਮ ਹੈ, ਹਾਲੇ ਅਸੀਂ ਉਸ ਲੈਵਲ ਤੇ ਜਾ ਕੇ ਕੰਮ ਨਹੀਂ ਕਰ ਰਹੇ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ? ਇੱਕ ਫਰਕ, ਮੈਂ ਚੁੱਕੇ ਸੈਕਟਰੀ ਜਨਰਲ ਰਿਹਾ ਰੈੱਡ ਕ੍ਰਾਸ ਦਾ ਵੀ, ਉਹਦੇ ਬਾਅਦ ਅਕਵਾਮ ਮੁਤਹਿਦਾ ਤੇ ਵੀ ਮੈਂ ਜਾਣਦਾ। 3 ਸਾਲ ਮੈंने ਆਪਣਾ ਜਾ ਕੇ ਪਾਕਿਸਤਾਨ ਦਾ ਮੁਕੱਦਮਾ ਜਿਹੜਾ ਸੀ ਕੇਸ ਜਿਹੜਾ ਕਰਿਆ ਉਹਦੇ ਤੇ ਲੜਿਆ ਤੇ ਆਪਣੀ ਜਾ ਕੇ ਫਾਈਨਲੀ ਸਾਡੀ ਸਰਟੀਫਿਕੇਸ਼ਨ ਹੋਈ। ਉੱਥੇ ਜਾ ਕੇ ਪ੍ਰੈਜ਼ੈਂਟ ਕਰਨਾ, ਪਰਫਾਰਮੈਂਸ ਪ੍ਰੈਜ਼ੈਂਟ ਕਰਨਾ। ਉੱਥੇ 190 ਮੁਲਕ ਤੋਂ ਜ਼ਿਆਦਾ ਨੇ, 192 ਮੁਲਕ ਨੇ। ਤੁਸੀਂ ਉਹਨਾਂ ਦੇ ਬੈਠ ਕੇ ਜਦੋਂ ਸੁਣਦੇ ਹੋ ਮਸਲੇ ਮਸਾਇਲ, ਤੇ ਜਿਹੜਾ ਡਿਵੈਲਪਡ ਤੇ ਡਿਵੈਲਪਿੰਗ ਕੰਟਰੀ ਦਾ ਫਰਕ ਇੱਕੋ ਹੀ, ਜਿਨਨੇ ਆਪਣੇ ਗਵਰਨੈਂਸ ਦਾ ਨਿਜ਼ਾਮ ਠੀਕ ਕਰ ਲਿੱਤਾ ਹਰ ਸ਼ੋਬੇ 'ਚ, ਉਹ ਅੱਜ ਡਿਵੈਲਪਡ ਕੰਟਰੀ ਬਣ ਗਿਆ। ਦੇਖੋ ਇਹ ਸਾਰੀਆਂ ਚੀਜ਼ਾਂ ਨੇ, ਵਸਾਇਲ ਦਾ ਮਸਲਾ ਨਹੀਂ ਹੈਗਾ। ਅਸਲ ਚੀਜ਼ ਹੈਗੀ ਹੈ ਕਿ ਤੁਸੀਂ ਉਸ ਵਸਾਇਲ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ ਤੇ ਕਿਸ ਤਰ੍ਹਾਂ ਆਪਣਾ ਨਿਜ਼ਾਮ ਠੀਕ ਕਰਦੇ ਹੋ। ਇਸ ਤਰ੍ਹਾਂ ਤੁਸੀਂ ਅਦਾਰੇ ਦੇਖ ਲਓ, ਅਗਰ ਇੱਕ ਅਦਾਰਾ ਅੱਛਾ ਕੰਮ ਕਰਦਾ ਪਿਆ ਉੱਥੇ ਤੁਹਾਨੂੰ ਫਰਕ ਕੀ ਹੈ, ਦੂਜਾ ਗਵਰਨੈਂਸ ਦਾ ਫਰਕ ਹੈ। ਬਿਲਕੁਲ। ਇਹ ਚਾਹੇ ਮੁਲਕ ਹੋਏ, ਚਾਹੇ ਸੂਬਾ ਹੋਏ, ਚਾਹੇ ਕੋਈ ਅਦਾਰਾ ਹੋਏ, ਫਰਕ ਸਿਰਫ ਇੱਕ ਗਵਰਨੈਂਸ ਦਾ। ਅੱਜ ਉਹ ਠੀਕ ਕਰ ਲਓ, ਕਲੈਰਿਟੀ ਹੋਏ ਕਿ ਜੀ ਕਰਨਾ ਕੀ ਹੈ, ਕਿਸ ਤਰ੍ਹਾਂ ਕਰਨਾ ਹੈ, ਕਿੰਨੇ ਕਰਨਾ ਹੈ, ਉਹਦੀ ਪਰਫਾਰਮੈਂਸ ਅਕਾਊਂਟੇਬਿਲਿਟੀ ਹੋਏ, ਫਿਰ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਹੋਏ। ਬਿਲਕੁਲ ਸਹੀ ਹੈ। ਡਾਕਟਰ ਸਾਹਿਬ ਤੁਸੀਂ ਵਸਾਇਲ ਦਾ ਜ਼ਿਕਰ ਕੀਤਾ ਤੇ 11 22 ਜਿਸ ਤਰ੍ਹਾਂ ਪਰਫਾਰਮ ਕਰ ਰਿਹਾ ਮਾਸ਼ਾਅੱਲਾ, ਵਸਾਇਲ ਜਿਹੜੇ ਨੇ ਜਾਂ ਬਜਟ ਜਿਹੜਾ ਉਹ ਤੁਹਾਨੂੰ ਸਫੀਸ਼ੀਐਂਟ ਮਿਲ ਰਿਹਾ ਗਵਰਨਮੈਂਟ ਵੱਲੋਂ? ਦੇਖੋ ਜੀ, ਇੱਕ ਡਿਵੈਲਪਿੰਗ ਜਾਂ ਇੱਕ ਜਿਹੜਾ ਕੰਟਰੀ 'ਚ ਹਮੇਸ਼ਾ ਚੈਲੰਜ ਰਹਿੰਦਾ। ਤੁਸੀਂ ਮੈਂ ਕਹਾਂ ਜੀ ਮੈਂ ਹੁਣ ਅਮਰੀਕਾ ਤੇ ਉਸ ਤਰ੍ਹਾਂ ਦੇ ਕਰਨਾ, ਉਹ ਮੁਮਕਿਨ ਨਹੀਂ ਹੈ। ਅਸੀਂ ਇਸ ਆਪਣੇ ਵਸਾਇਲ ਦੇ ਅੰਦਰ ਰਹਿੰਦੇ ਆਏ ਹਾਂ, ਇਸ ਕਰਕੇ ਅਸੀਂ ਆਬਾਦੀ ਦੇ ਬਜਾਏ ਰਿਸਪੌਂਸ ਟਾਈਮ ਮਾਡਲ ਫੋਲੋ ਕੀਤਾ। ਬਿਲਕੁਲ ਠੀਕ। ਤਾਂ ਕਿ ਕਮ ਤੋਂ ਕਮ ਵਸਾਇਲ ਤੋਂ ਅਸੀਂ ਬੈਸਟ ਪੋਸੀਬਲ ਰਿਸਪੌਂਸ ਦੇ ਸਕੀਏ। ਬਿਲਕੁਲ ਠੀਕ। ਸੇ ਅਸੀਂ ਉਸ ਰਿਸਪੌਂਸ ਮਾਡਲ ਨੂੰ ਫੋਲੋ ਕਰਦੇ ਹੋਏ ਅਸੀਂ ਜਿਹੜਾ ਵੀ ਚੀਜ਼ ਬੈਸਟ ਟੂ ਬੈਸਟ ਕਰ ਸਕਦੇ ਹਾਂ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਕਾਸਟ ਇਫੈਕਟਿਵ ਰੱਖਦੇ ਹੋਏ ਇਹਨੂੰ ਨਿਜ਼ਾਮ ਨੂੰ ਅਸੀਂ ਰੱਖੀਏ। ਉਹਦੇ ਮੁਤਾਬਿਕ ਵਸਾਇਲ ਮੁਖਤਲਿਫ ਦਿੰਦੇ ਨੇ ਤੇ ਗਵਰਨਮੈਂਟ ਜਿਹੜੀ ਹੈ ਦੇ ਵੀ ਰਹੀ ਹੈ, ਕਿਉਂਕਿ ਇਹ ਇੱਕ ਐਸੈਂਸ਼ੀਅਲ ਸਰਵਿਸ ਹੈਗੀ ਹੈ। ਉਹਦੇ ਵਾਸਤੇ ਜੋ ਵਸਾਇਲ ਚੱਲਦੇ ਨੇ, ਥੋੜਾ ਮੁਸ਼ਕਿਲ ਹੁੰਦੀ ਹੈ ਜਦੋਂ ਮਸਲਾ ਐਂਬੂਲੈਂਸਸ ਹੋ ਗਈਆਂ, ਬਦਲਣੀਆਂ ਨੇ, ਕੁਝ ਹੋਰ ਹੁੰਦਾ ਹੈ ਥੋੜਾ ਬਹੁਤਾ, ਲੇਕਿਨ ਉਹ ਕਨਵਿੰਸ ਕਰਕੇ ਅਲਟੀਮੇਟਲੀ ਦੇ ਦਿੰਦੇ ਨੇ। ਹੁਣ ਸਾਡੀਆਂ ਬਹੁਤ ਅਰਸੇ ਬਾਅਦ ਕਿੰਨੇ ਸਾਲਾਂ ਤੋਂ ਜਿਹੜੀਆਂ ਐਂਬੂਲੈਂਸਸ ਨਹੀਂ ਬਦਲੀਆਂ, ਸਾਨੂੰ ਹੁਕੂਮਤ ਨੇ ਦਿੱਤੀਆਂ ਨੇ, ਜਿਹੜੀਆਂ ਹੁਣ ਐਂਬੂਲੈਂਸਸ ਤੁਸੀਂ ਤੁਹਾਨੂੰ ਦਿਖਾਵਾਂਗੇ ਉਹ ਬਦਲੀਆਂ ਜਾ ਰਹੀਆਂ ਨੇ ਜੀ, ਤਾਂ ਕਿ ਜਿਹੜੀਆਂ 7-7 6 5-5 6 7 ਲੱਖ ਚੱਲ ਗਈਆਂ ਸਨ, ਉਹਨਾਂ ਨੂੰ ਅਸੀਂ ਹੁਣ ਬਦਲ ਰਹੇ ਹਾਂ। ਔਰ ਵੈਲ ਇਕਵਿਪਡ ਨੇ ਸਾਰੀਆਂ ਜੀ, ਸਾਰੀਆਂ ਇਕਵਿਪਮੈਂਟ ਹੁੰਦਾ, ਜਿੰਨਾ ਵੀ ਬੁਨਿਆਦੀ ਇਕਵਿਪਮੈਂਟ ਅਸੀਂ ਬਹੁਤ ਹਾਈ ਐਂਡ ਨਹੀਂ ਜਾਈਦਾ ATLS ਇਕਵਿਪਮੈਂਟ, ਕਿ ਉਦੋਂ ਉਹਦਾ ਫਾਇਦਾ ਨਹੀਂ ਹੈਗਾ। ਤੇ ਅਸੀਂ ਬੇਸਿਕ ਇਕਵਿਪਮੈਂਟ ਰੱਖਿਆ ਜਿਹਦੇ ਨਾਲ ਜ਼ਿੰਦਗੀ ਬਚਾਉਣ ਵਾਸਤੇ ਜ਼ਰੂਰੀ ਹੈ, ਤਾਂ ਕਿ ਉਹ ਹਰ ਐਂਬੂਲੈਂਸ 'ਚ ਅਵੇਲੇਬਲ ਹੋਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਇਤਨੀ ਦੇਰ ਤੋਂ ਮਾਸ਼ਾਅੱਲਾ ਇਸ ਅਦਾਰੇ ਨੂੰ ਸੰਭਾਲ ਰਹੇ ਹੋ, ਬੇਸ਼ੁਮਾਰ ਵਾਕਿਆਤ ਐਸੇ ਹੋਏ ਜਿਹੜੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰੇ। ਕੋਈ ਐਸਾ ਵਾਕਿਆ, ਕੋਈ ਐਸਾ ਸਾਹਨਿਆ ਜਿਹੜਾ ਬੜਾ ਇੱਕ ਦਿਲ ਤੇ ਅਸਰ ਕਰ ਗਿਆ ਹੋਵੇ, ਜਿਹਨੂੰ ਤੁਸੀਂ ਬੜਾ ਇਮੋਸ਼ਨਲੀ ਯਾਦ ਕਰਦੇ ਹੋ? ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਇੱਥੇ ਜਿਹੜਾ ਸਰਵਿਸ ਵਿੱਚ ਮੈਂ ਦੇਖਣਾ, ਤਾਂ ਇੱਕ ਸਭ ਤੋਂ ਬੜਾ ਜਿਹੜਾ ਗੱਖੜ ਪਲਾਜ਼ਾ ਦਾ ਇੰਸੀਡੈਂਟ ਹੋਇਆ ਸੀ, ਉਹ ਬੜਾ ਅਫਸੋਸਨਾਕ ਸੀ। ਯਾਨੀ ਕਿਸ ਤਰ੍ਹਾਂ 4 ਮੰਜ਼ਲਾ ਬਿਲਡਿੰਗ 6 ਮੰਜ਼ਲਾ ਉਹਨੇ ਬਣਾ ਲਿੱਤੀਆਂ ਹੋਈਆਂ ਸਨ। ਬਿਲਡਿੰਗ ਦੀ ਕੰਸਟਰਕਸ਼ਨ ਜਿਹੜੀ ਸੀ ਅਪ ਟੂ ਦ ਮਾਰਕ ਨਹੀਂ ਸੀ, ਵਰਨਾ ਹੁਣੇ ਤੱਕ ਅਸੀਂ 3 ਲੱਖ ਇੰਸੀਡੈਂਟ ਇਸ ਤਰ੍ਹਾਂ ਡਿੱਗਦੇ ਹੋਏ ਨਹੀਂ ਦੇਖਿਆ ਬਿਲਡਿੰਗਾਂ ਨੂੰ। ਉਹਦੇ 'ਚ ਸਾਡੇ 13 ਕੰਕਰੀਟ ਦੀ ਬਿਲਡਿੰਗ ਸੀ, 13 ਫਾਇਰ ਫਾਈਟਰ ਸ਼ਹੀਦ ਹੋਏ। ਸਾਡੇ 4 ਸਾਡੇ ਸਨ, 6 ਇਸ ਤਰ੍ਹਾਂ PO ਬਾਅਦ ਤੋਂ ਆਏ ਹੋਏ ਸਨ, ਇੱਕ ਬਲਦੀਆ ਦਾ ਸੀ। ਤੇ ਉਹ ਸਾਰੇ ਵਿਚਾਰੇ, ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ ਕਿ ਉਸ ਤਰ੍ਹਾਂ ਨਿਕਲ ਸਕਣ। ਕੁਝ ਸਿਵਲ ਐਵੀਏਸ਼ਨ ਦੇ ਵੀ ਆਏ ਸਨ ਮਦਦ ਕਰਨ ਵਾਸਤੇ, ਉਦੋਂ ਅਸੀਂ ਨਈ ਸਰਵਿਸ ਸ਼ੁਰੂ ਕੀਤੀ ਸੀ। ਤੇ ਉਹ ਜਿਹੜਾ ਸੀ ਉਹ ਬੜਾ ਮੁਸ਼ਕਿਲ ਟਾਈਮ ਸੀ ਉਦੋਂ। ਫਿਰ ਅੰਦਰ ਕਿਸ ਤਰ੍ਹਾਂ ਆਪਰੇਸ਼ਨ ਹੋਣਾ, ਕਰਨਾ, ਉਹਨਾਂ ਨੂੰ ਕੱਢਣਾ, ਉਹ ਬਹੁਤ ਇੱਕ ਯਾਨੀ ਐਸਾ ਸਾਨਿਆ ਸੀ ਜਿਹਨੂੰ ਮੈਂ ਭੁੱਲ ਨਹੀਂ ਸਕਦਾ। ਕੋਈ ਐਸਾ ਵਾਕਿਆ ਡਾਕਟਰ ਸਾਹਿਬ ਜਿਹੜਾ ਤੁਸੀਂ ਦੇਖ ਰਹੇ ਹੋ ਆਪਣੀ ਅੱਖਾਂ ਦੇ ਸਾਹਮਣੇ, ਕਿਸੇ ਨੂੰ ਰੈਸਕਿਊ ਕਰਨਾ ਵੀ ਚਾਹ ਰਹੇ ਹੋ, ਲੇਕਿਨ ਉੱਥੇ ਮਤਲਬ ਕੋਈ ਵਸਾਇਲ ਆੜੇ ਆ ਗਏ ਜਾਂ ਕੋਈ ਵੈਦਰ ਆੜੇ ਆ ਗਿਆ, ਕੋਈ ਐਸੀ ਰੁਕਾਵਟ ਆ ਗਈ ਤੇ ਤੁਸੀਂ ਰੈਸਕਿਊ ਨਹੀਂ ਕਰ ਪਾਏ, ਜਿਹਦਾ ਤੁਹਾਨੂੰ ਅਫਸੋਸ ਰਿਹਾ ਹੋਵੇ ਅੱਜ ਤੱਕ? ਅੱਲਾ ਦਾ ਸ਼ੁਕਰ ਹੈ ਕਿ ਹੁਣ ਜਿਹੜਾ ਹੁਣ ਸਿਸਟਮ ਤੇ ਨਿਜ਼ਾਮ ਚੱਲਦਾ ਪਿਆ। ਕੁਝ ਐਸੇ ਵਾਕਿਆਤ ਤੇ ਜਗ੍ਹਾ ਹੁੰਦੀਆਂ ਨੇ ਜਿੱਥੇ ਬੰਦੇ ਖਾਸ ਤੌਰ ਤੇ ਅੱਗ ਸ਼ਾਗ ਤੇ ਜਿੱਥੇ ਫਸੇ ਹੋਣ, ਉੱਥੇ ਪਹੁੰਚਣਾ, ਉੱਥੋਂ ਕੱਢਣਾ, ਬੜਾ ਲੋਕੀ ਇਸ ਵਕਤ ਐਕਸਪੈਕਟ ਕਰਦੇ ਨੇ ਸੁਪਰਮੈਨ ਦੀ ਤਰ੍ਹਾਂ ਤੁਸੀਂ ਉੱਥੋਂ ਆਓ, ਛਲਾਂਗ ਮਾਰੋ ਤੇ ਉਹਨਾਂ ਨੂੰ ਖਿੜਕੀ ਤੋਂ ਕੱਢ ਕੇ ਲੈ ਜਾਓ। ਤੇ ਇਹ ਮੁਮਕਿਨ ਜਿਹੜਾ ਉਹ ਨਹੀਂ ਹੁੰਦਾ।
ਔਰ ਇਸ ਤਰ੍ਹਾਂ ਦੇ ਕੁਝ ਵਾਕਿਆਤ ਐਸੇ ਹੁੰਦੇ ਨੇ ਜਿਨ੍ਹਾਂ ਤੇ ਫਿਰ ਬੰਦੇ ਨੂੰ ਅਫਸੋਸ ਰਹਿੰਦਾ ਹੈ, ਲੇਕਿਨ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਜਿਹਨੂੰ ਵੀ ਬਚਾ ਸਕਦੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਨਾਜ਼ਰੀਨ, ਡਾਕਟਰ ਰਜ਼ਵਾਨ ਨਸੀਰ ਸਾਹਿਬ ਦੀਆਂ ਖੂਬਸੂਰਤ ਗੱਲਾਂ ਤੁਸੀਂ ਸੁਣ ਰਹੇ ਹੋ। ਇੱਥੇ ਵੇਲਾ ਹੋਇਆ ਇੱਕ ਮੁਖਤਸਰ ਜਿਹੇ ਬ੍ਰੇਕ ਦਾ, ਤੇ ਬ੍ਰੇਕ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ। ਡਾਕਟਰ ਸਾਹਿਬ, ਡਾਕਟਰ ਰਜ਼ਵਾਨ ਨਸੀਰ, ਸੈਕਟਰੀ ਐਮਰਜੈਂਸੀ ਸਰਵਿਸਿਜ਼, ਇਸ ਉਹਦੇ ਤੋਂ ਹਟ ਕੇ ਡਾਕਟਰ ਰਜ਼ਵਾਨ ਨਸੀਰ ਕੌਣ ਨੇ? ਇੱਕ ਬੜਾ ਸਾਦਾ ਜਿਹਾ ਬੰਦਾ ਹੈ ਜਿਹਨੂੰ ਅੱਲਾਹ ਤਾਲਾ ਨੇ ਮੇਰੇ ਖਿਆਲ ਨਾਲ ਇਹਨੇ ਨਿਜ਼ਾਮ ਬਣਾਉਣ ਵਾਸਤੇ ਚੁਣਿਆ। ਜਿਹੜਾ ਬੜਾ ਮੁਸ਼ਕਿਲ ਟਾਈਮ ਸੀ ਜਦੋਂ ਮੈਂ ਇੱਕ ਬਾਹਰੋਂ ਕੇ ਆਉਣਾ, ਅਮਰੀਕਾ ਦੇ ਬਿਹਤਰੀਨ ਸੈਂਟਰ 'ਚ ਕੰਮ ਕਰਨਾ, ਆ ਕੇ ਆਪਣਾ ਹਸਪਤਾਲ ਹੋਣਾ, ਸਭ ਕੁਝ ਛੱਡ ਕੇ ਆ ਕੇ ਇਸ ਪਾਸੇ ਆਉਣਾ, ਇੱਕ ਐਸੀ ਚੀਜ਼ ਸੀ ਜਿਹੜੀ ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ। ਤੇ ਅੱਲਾਹ ਤਾਲਾ ਨੇ ਕਿਸ ਤਰ੍ਹਾਂ ਕੰਮ ਲਿਆ, ਮੁਸ਼ਕਿਲਾਤ ਵੀ ਆਈਆਂ, ਸਾਰੀਆਂ ਚੀਜ਼ਾਂ ਆਈਆਂ, ਤੇ ਇਸ ਚੀਜ਼ ਨੂੰ ਬਸ ਅੱਲਾਹ ਤਾਲਾ ਨੇ ਫਿਰ ਕੰਮ ਕਰਦੇ ਗਏ। ਅਸੀਂ ਮਿਹਨਤ ਕੀਤੀ ਤੇ ਅੱਲਾਹ ਤਾਲਾ ਨੇ ਅੱਜ ਇੱਕ ਸਿਸਟਮ ਪਾਕਿਸਤਾਨ 'ਚ ਬਣਾਇਆ ਜਿਹੜੀ ਆਲਮੀ ਮਿਆਰ 'ਤੇ ਹੈਗਾ। ਤੇ ਬਸ ਮੈਂ ਹੋਰ ਕੋਈ ਚੀਜ਼ ਕਹਿ ਨਹੀਂ ਸਕਦਾ ਮੈਂ ਆਪਣੇ ਬਾਰੇ 'ਚ, ਹੋਰ ਕੀ ਠੀਕ ਹੈ। ਬਸ ਕੁਝ ਚੀਜ਼ਾਂ ਅੱਲਾਹ ਤਾਲਾ ਨੇ ਕਰਾਉਣੀਆਂ ਹੁੰਦੀਆਂ ਨੇ, ਉਹ ਅੱਲਾਹ ਤਾਲਾ ਦੀ ਮੈਂ ਸ਼ੁਕਰ ਅਦਾ ਕਰਨਾ ਹੈ ਕਿ ਅੱਲਾਹ ਤਾਲਾ ਨੇ ਤੈਅ ਕੀਤਾ। ਬੜਾ ਮੁਸ਼ਕਿਲ ਫੈਸਲਾ ਸੀ, ਲੇਕਿਨ ਛੱਡ ਕੇ ਆਣਾ ਕਰਨਾ, ਪਤਾ ਨਹੀਂ ਬੰਦਾ ਜਾਂ ਨਾ ਬੰਦਾ। ਹਰ ਕਿਸੇ ਨੇ ਕਿਹਾ ਜਨੂਨ ਛੱਡ ਦਿਓ, ਇੱਥੇ ਬਣਨ ਹੀ ਨਹੀਂ ਲੱਗਾ। ਅੱਲਾਹ ਤਾਲਾ ਨੇ ਬਸ ਉਹ ਕੀਤਾ। ਫਿਰ ਉਹਦੇ ਬਾਅਦ ਗ੍ਰੈਜੂਅਲੀ ਬੰਦਾ ਗਿਆ ਤੇ ਫੈਲਦਾ ਗਿਆ, ਅੱਜ ਪੂਰੇ ਪਾਕਿਸਤਾਨ ਵਿੱਚ ਸਿਸਟਮ ਬਣ ਗਿਆ। ਡਾਕਟਰ ਸਾਹਿਬ, ਕੋਈ ਐਸਾ ਲਮਹਾ ਆਇਆ ਹੋਵੇ ਜਿਸ ਲਈ ਬਿਲਕੁਲ ਤੁਸੀਂ ਮਾਯੂਸ ਹੋ ਗਏ ਹੋਵੋ, ਜਿਸ ਲਈ ਤੁਹਾਨੂੰ ਅੱਗੇ ਬਿਲਕੁਲ ਅੰਧੇਰਾ ਨਜ਼ਰ ਆ ਰਿਹਾ ਹੋਵੇ ਔਰ ਤੁਸੀਂ ਸੋਚਿਆ ਹੋਵੇ ਕਿ ਨਹੀਂ ਯਾਰ ਹੁਣ ਬਸ ਤੇ ਮੈਂ ਛੱਡ ਦਿਆਂ? ਅਸੀਂ ਬੜੇ ਐਸੇ ਟਾਈਮ ਵੀ ਆਏ ਵਿਚਕਾਰ ਮੈਂ ਛੱਡ ਕੇ ਵੀ ਚਲਾ ਗਿਆ। ਮੈਂ ਸੈਕਟਰੀ ਜਨਰਲ ਰੈੱਡ ਕਰਾਸ ਵੀ ਰਿਹਾ, ਮੈਨੂੰ ਇਸਲਾਮਾਬਾਦ ਉਹਨਾਂ ਨੇ ਚਲਾ ਗਿਆ ਸਰ, ਮੈਂ ਸੈਕਟਰੀ ਜਨਰਲ ਰੈੱਡ ਕਰਾਸ ਰਿਹਾ। ਫਿਰ ਵੀ ਬਾਅਦ ਵਿੱਚ ਵੀ ਕੁਝ ਐਸੇ ਟਾਈਮ ਆਏ ਜਿਨ੍ਹਾਂ ਤੇ ਬਹੁਤ ਮੁਸ਼ਕਿਲ ਸੀ। ਡਾਕਟਰ ਸਾਹਿਬ, ਕੁਝ ਐਸਾ ਵੀ ਮਰਹਲਾ ਆਇਆ ਕਿ ਤੁਹਾਡੇ ਤੇ ਮੁਖਤਲਿਫ ਕਿਸਮ ਦੇ ਇਲਜ਼ਾਮਾਤ ਵੀ ਲਗਾਏ ਗਏ? ਉਹ ਕਿਆ ਐਸੇ ਲੋਕ ਸਨ ਜਿਹੜੇ ਕੋਈ ਮਖਸੂਸ ਤਬਕਾ ਸੀ ਜਿਹੜਾ ਤੁਹਾਡੀਆਂ ਰਾਹਾਂ 'ਚ ਰੁਕਾਵਟ ਖੜੀਆਂ ਕਰਨਾ ਚਾਹ ਰਿਹਾ ਸੀ? ਦੇਖੋ, ਸਰਕਾਰ ਵਿੱਚ ਨਾ ਸਭ ਤੋਂ ਵੱਡਾ ਮੈਨੂੰ ਸਮਝਾਉਂਦੇ ਸਨ ਕਿ ਜੀ ਬੰਦਾ ਜਿਹੜਾ ਕੰਮ ਨਹੀਂ ਵੀ ਕਰਦਾ ਨਾ, ਖੈਰ ਹੈ ਸਰਕਾਰ ਵਿੱਚ ਉਹਨੂੰ ਚੱਲਣ ਦਿਓ। ਮੈਂ ਕਿਹਾ ਜੀ ਅਗਰ ਮੈਂ ਚੱਲਣ ਦੇਵਾਂਗਾ ਤੇ ਫਿਰ ਇਹ ਇਦਾਰਾ ਤਬਾਹ ਹੋ ਜਾਏਗਾ। ਉਹ ਫਿਰ ਜਿਹੜਾ ਵੀ ਬੰਦੇ ਨੂੰ ਕੱਢੋ, ਉਹਦਾ ਜੋ ਮੂੰਹ 'ਚ ਆਉਂਦਾ ਦਿਲ ਕਰਦਾ ਉਹ ਕਰਦਾ। ਲੇਕਿਨ ਅੱਲਾਹ ਦਾ ਸ਼ੁਕਰ ਹੈ ਅਸੀਂ ਜਿਹੜਾ ਵੀ ਨਿਜ਼ਾਮ ਹੈ ਸਾਡਾ, ਮੈਂ ਗਵਾਹੀ ਦੇ ਸਕਦਾ ਹਾਂ ਕਿ ਸਾਡਾ ਇੱਕ ਵੀ ਬੰਦਾ ਅਗਰ ਉਹਦੇ ਚੀਜ਼ਾਂ ਠੀਕ ਨਾ ਹੁੰਦੀਆਂ ਤੇ ਰੈਸਕਿਊਰ ਜਿਹੜੇ ਨੇ ਲੋਕਾਂ ਕੋਲ ਵੀ ਪੈਸੇ ਲੈ ਰਹੇ ਹੁੰਦੇ। ਅੱਲਾਹ ਦਾ ਸ਼ੁਕਰ ਹੈ ਅਸੀਂ ਇੱਕ ਨਿਜ਼ਾਮ ਇਸ ਤਰ੍ਹਾਂ ਦਾ ਬਣਾਇਆ ਤੇ ਸਾਡਾ ਟਰਾਂਸਪੇਰੈਂਟ ਤੇ ਓਪਨ ਇੱਕ ਨਿਜ਼ਾਮ ਹੈਗਾ। ਅਸੀਂ ਜਿੰਨਾ ਵੀ ਅੱਛੇ ਤਰੀਕੇ ਨਾਲ ਸਾਰਾ ਕੰਮ ਕਰ ਸਕਨੇ, ਜਿਨਕਾ ਮੁਮਕਿਨ ਹੈ ਉਹ ਅਸੀਂ ਕਰਨੇ ਆ, ਤੇ ਉਹਦਾ ਖੁਦ ਮੂੰਹ ਬੋਲਦਾ ਸਬੂਤ ਤੁਹਾਡੇ ਸਾਹਮਣੇ ਪਰਫਾਰਮੈਂਸ ਹੈ। ਲੇਕਿਨ ਅਗਰ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਦੇ ਤੇ ਮੈਂ ਕੰਪਰੋਮਾਈਜ਼ ਕਰਾਂਗਾ ਤੇ ਫਿਰ ਸਿਸਟਮ ਨਹੀਂ ਚੱਲੇਗਾ। ਉਹਦੇ ਤੇ ਮੈਂ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ। ਤੇ ਇਸ ਕਿਸਮ ਦੇ ਤਮਾਮ ਚੀਜ਼ਾਂ ਦੀ ਮੈਂ ਪਰਵਾਹ ਨਹੀਂ ਕਰਦਾ। ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕਰ ਮੈਂ ਜਿਹੜਾ ਵੀ ਕੰਮ ਕਰ ਸਕਣਾ ਸਹੀ ਤਰੀਕੇ ਨਾਲ ਕਰਨਾ ਹੈ। ਅੱਲਾਹ ਦਾ ਸ਼ੁਕਰ ਹੈ 99% ਸਾਡੇ ਬੰਦੇ ਬਹੁਤ ਅੱਛੇ ਨੇ, ਲੇਕਿਨ 1% ਬੰਦਾ ਜ਼ਰੂਰ ਹੁੰਦਾ ਹੈ ਜਿੱਥੇ ਅੱਲਾਹ ਤਾਲਾ ਸ਼ੈਤਾਨ ਛੱਡ ਦਿੰਦਾ ਹੈ। ਉਹ ਸ਼ੈਤਾਨ ਨੂੰ ਅਗਰ ਤੁਸੀਂ बर वक्त ਆਇਡੈਂਟੀਫਾਈ ਕਰਕੇ ਨਾ ਕੱਢੋ ਤੇ ਉਹ ਨਾ ਸਿਰਫ ਖੁਦ ਜ਼ਹਿਨੀ ਤੌਰ ਤੇ ਪਰੇਸ਼ਾਨ ਹੁੰਦਾ ਹੈ ਤੇ ਨਾ ਦੂਜਿਆਂ ਨੂੰ ਕੰਮ ਕਰਨ ਦਿੰਦਾ। ਉਹ ਡਾਕਟਰ ਸਾਹਿਬ, ਕਦੀ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੋਵੇ ਕੋਈ, ਚੂँਕਿ ਡੈਫੀਨੇਟਲੀ ਪੋਲੀਟੀਕਲ ਦੌਰ ਹੈ, ਪੋਲੀਟੀਕਲ ਪ੍ਰੈਸ਼ਰ ਵੀ ਆਉਂਦੇ ਨੇ ਡਿਪਾਰਟਮੈਂਟਾਂ ਦੇ ਵਿੱਚ, ਕਦੀ ਕੋਈ ਇਸ ਤਰ੍ਹਾਂ ਦਾ ਸਿਆਸੀ ਦਬਾਅ ਆਇਆ ਹੋਵੇ ਜਿਹਦੇ ਤੋਂ ਤੁਸੀਂ ਜਿਸ ਕੰਮ ਨੂੰ ਤੁਸੀਂ ਨਹੀਂ ਵੀ ਕਰਨਾ ਚਾਹ ਰਹੇ ਔਰ ਫਿਰ ਤੁਸੀਂ ਇਨਕਾਰ ਵੀ ਕਰਨਾ ਚਾਹ ਰਹੇ ਹੋ, ਤੇ ਉਸ ਲਈ ਕੀ ਸਿਚੁਏਸ਼ਨ ਹੋਏਗੀ? ਦੇਖੋ ਜੀ, ਬੜੀ ਸਿੰਪਲ ਹੈ। ਸ਼ੁਰੂ 'ਚ ਹੀ ਆਈ ਪ੍ਰੋਬਲਮ। ਇਸ ਤਰ੍ਹਾਂ ਇੱਕ ਟਿਪੀਕਲ ਸਰਕਾਰੀ ਉਹ ਚੱਲਦਾ ਸੀ ਤੇ ਉਹਨਾਂ ਨੇ ਕਿਹਾ ਕਿ ਜੀ ਮੈਨੂੰ ਬਕਾਇਦਾ ਕਿਹਾ ਕਿ ਸਰ ਮੈਂ ਨਾਮ ਸ਼ਾਹ ਨਹੀਂ ਦਿੰਦਾ, ਲੇਕਿਨ ਕੁਝ ਬੰਦੇ ਸਨ ਉਹਨਾਂ ਨੇ ਭੇਜਦੀਆਂ ਲਿਸਟ ਕੇ ਜੀ ਸਾਡੇ ਬੰਦਿਆਂ ਦੀ ਭਰਤੀ ਕਰ ਦਿਓ। ਅੱਛਾ। ਮੈਂ ਰਿਅਲਾਈਜ਼ ਕੀਤਾ ਕਿ ਇਹ ਤੇ ਸਾਡਾ ਕਿਉਂਕਿ ਕਲਚਰ ਬਣ ਚੁੱਕਿਆ, ਇਹਨੂੰ ਚੇਂਜ ਕਰਨ ਦੀ ਲੋੜ ਹੈ। ਉਸੇ ਦਿਨ ਤੋਂ ਮੈਂ ਫੈਸਲਾ ਕੀਤਾ ਕਿ ਜਿਹੜਾ ਵੀ ਬੰਦਾ ਅਸੀਂ ਭਰਤੀ ਕਰਾਂਗੇ ਇੱਕ ਤਾਂ ਕੋਸ਼ਿਸ਼ ਕਰਾਂਗੇ ਉਹਦੇ ਟੈਸਟ ਰੱਖ ਦਿੱਤੇ ਅਸੀਂ। ਤਾਂ ਫਿਜ਼ੀਕਲ ਟੈਸਟ ਹੈ, ਐਪਟੀਟਿਊਡ ਟੈਸਟ ਹੈ, ਰਿਟਨ ਟੈਸਟ ਹੈ। ਉਹਦੇ ਬਾਅਦ ਜਿਹੜਾ ਬੰਦਾ ਆਂਦਾ ਸੀ ਉਹ ਜੋ ਉਮਰ ਦੀ ਸਿਫਾਰਿਸ਼ ਕਰਦੇ ਉਹ ਐਸੀ ਮੈਰਿਟ ਤੇ ਹੁੰਦਾ ਸੀ, 19-20 ਦਾ ਫਰਕ ਹੁੰਦਾ ਸੀ, ਉਹ ਕੋਈ ਫਰਕ ਨਹੀਂ ਲੈਂਦਾ। ਤੇ ਅਸੀਂ ਫਿਰ ਉਹਦੇ ਬਾਅਦ ਫਿਰ ਅਸੀਂ ਦੇਖਿਆ ਕਿ ਮੇਰੇ ਡਿਪਾਰਟਮੈਂਟ ਵਿੱਚ ਵੀ ਕੋਈ ਪ੍ਰੋਬਲਮ ਨਾ ਹੋਏ, ਅਸੀਂ ਉਹਨੂੰ ਆਊਟਸੋਰਸ ਕਰ ਦਿੱਤਾ। ਅੱਛਾ। ਸੈਂਟਰਲ ਟੈਸਟਿੰਗ ਸਰਵਿਸ ਦੂਜੇ ਪੂਰੀ ਸ਼ਾਰਟ ਲਿਸਟਿੰਗ ਉਹ ਕਰਦੇ ਨੇ, ਟੈਸਟ ਉਹ ਲੈਂਦੇ ਨੇ, ਜਿਹੜੇ ਫਿਰ ਬੰਦੇ ਫਾਈਨਲ ਸ਼ਾਰਟ ਲਿਸਟ ਹੁੰਦੇ ਸਾਡੇ ਕੋਲ ਸਿਰਫ ਇੰਟਰਵਿਊ ਵਾਸਤੇ ਆਉਂਦੇ। ਤੇ ਅਸੀਂ ਇਹ ਟਰਾਂਸਪੇਰੈਂਟ ਸਿਸਟਮ ਬਣਾਇਆ। ਤੇ ਅਗਰ ਨਾ ਮੈਂ ਬਣਾਉਂਦਾ
ਜਿਹਦੇ 'ਚ ਬਕਾਇਦਾ ਉਹਦਾ ਰਿਟਰਨ ਫਿਜ਼ੀਕਲ ਸਕਿੱਲ ਟੈਸਟ ਕਰਕੇ ਐਪਟੀਟਿਊਡ ਟੈਸਟ ਕਰਕੇ ਅਸੀਂ ਨਾ ਲਿਆ ਰਹੇ ਹੁੰਦੇ ਫਿਰ ਬੜਾ ਮੁਸ਼ਕਿਲ ਸੀ ਤੇ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਕਿ ਨਿਜ਼ਾਮ ਨੂੰ ਅਸੀਂ ਸਿਸਟਮ ਨੂੰ ਠੀਕ ਕਰੀਏ ਲੜੀਏ ਇਹਨਾਂ ਲੋਕਾਂ ਨਾਲ ਡਾਕਟਰ ਸਾਹਿਬ ਇੰਨਾ ਤੁਸੀਂ ਬਿਜ਼ੀ ਰਹਿੰਦੇ ਹੋ ਇੰਨਾ ਮਸਰੂਫੀਅਤ ਦਾ ਦੌਰੇ ਵੀ ਪਰੋਨੇ ਮੁਲਕ ਦੌਰੇ ਵੀ ਇੱਥੇ ਵੀ ਬਹੁਤ ਮਸਰੂਫੀਅਤ ਤੇ ਘਰ ਵਾਲੇ ਲੜਦੇ ਨਹੀਂ ਸਰ ਉਹ ਇਹ ਤੁਸੀਂ ਦੁੱਖ ਦੀ ਰਗ ਤੇ ਜਿਹੜਾ ਹੈ ਨਾ ਉਹ ਫੜ ਲੈਤੀ ਹੈ ਬੜਾ ਮੁਸ਼ਕਿਲ ਹੈ ਉਹ ਤਾਂ ਕਹਿੰਦੇ ਨੇ ਤੁਹਾਡੀ ਸ਼ਾਦੀ ਹੋ ਗਈ ਲੱਗਦਾ ਰੈਸਕਿਊ ਨਾਲ ਹੀ ਅੱਛਾ ਜੀ ਤੇ ਹੁਣ ਜਿਹੜਾ ਉਹ ਲੇਕਿਨ ਫਿਰ ਵੀ ਕੋਸ਼ਿਸ਼ ਹੁੰਦੀ ਹੈ ਬੈਲੈਂਸ ਰੱਖੀਦਾ ਤਾਂ ਕਿ ਜਿੰਨਾ ਮੁਮਕਿਨ ਹੋ ਸਕਦਾ ਉਹ ਕਰੀਦਾ ਲੇਕਿਨ ਜਿਹੜਾ ਵੀ ਕੰਮ ਕਰੋ ਫਿਰ ਜਨੂਨ ਨਾਲ ਹੁੰਦਾ ਵਰਨਾ ਫਿਰ ਬੰਦਾ ਕੰਮ ਨਹੀਂ ਕਰ ਸਕਦਾ ਇਹ ਤਾਂ ਸਹੀ ਇਹ ਤਾਂ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਹੈ ਇਹ ਜਨੂਨੀ ਹੈਗਾ ਬਾਜ਼ ਆਣਾ ਨਹੀਂ ਹੈਗਾ ਤਾਂ ਉਹਨਾਂ ਨੇ ਕੋਈ ਸਮਝੌਤਾ ਕਰਨਾ ਉਹਨਾਂ ਸਿੱਖ ਲਿੱਤਾ ਡਾਕਟਰ ਸਾਹਿਬ ਤੁਸੀਂ ਕੋ ਐਜੂਕੇਸ਼ਨ 'ਚ ਤਾਲੀਮ ਹਾਸਲ ਕੀਤੀ ਹਾਂਜੀ ਮੈਡੀਕਲ ਕਾਲਜ ਤੇ ਉਹਦੇ ਬਾਅਦ ਫਿਰ ਜੀਸੀ ਦੇ ਵਿੱਚ ਵੀ ਜ਼ਾਹਿਰ ਹੈ ਤੁਸੀਂ ਪੜ੍ਹੇ ਕਿੰਗ ਐਡਵਰਡ ਮੈਡੀਕਲ ਕਾਲਜ ਵੀ ਪੜ੍ਹੇ ਬਾਹਰ ਵੀ ਪੜ੍ਹੇ ਤੇ ਕੋ ਐਜੂਕੇਸ਼ਨ ਦੇ ਵਿੱਚ ਖਵਾਤੀਨ ਵੀ ਨਾਲ ਹੁੰਦੀਆਂ ਨੇ ਬੰਦਾ ਖੂਬਰੂ ਵੀ ਹੋਵੇ ਸਮਾਰਟ ਵੀ ਹੋਵੇ ਤੇ ਕੋਈ ਇਸ਼ਕ ਵਿਸ਼ਕ ਵੀ ਹੋ ਹੀ ਜਾਂਦਾ ਥੋੜਾ ਬਹੁਤਾ ਤੁਸੀਂ ਨਹੀਂ ਚਾਹਦੇ ਅੱਜ ਮੈਂ ਵਾਪਸ ਘਰ ਜਾਵਾਂ ਸਾਡਾ ਜਨੂਨ ਰੈਸਕਿਊ ਹੈ ਵਾਹ ਅੱਲਾਹ ਤਾਲਾ ਨੇ ਜਿਹੜਾ ਇਹ ਕੰਮ ਲੈਣਾ ਸੀ ਉਹ ਜਿਹੜਾ ਬੰਦਾ ਬਚਦਾ ਹੈ ਨਾ ਤੇ ਆਦਾ ਹੈ ਕਿ ਜੀ ਅੱਜ ਮੇਰਾ ਵਾਲਿਦ ਸਾਹਿਬ ਜਾਂ ਮੇਰਾ ਬੱਚਾ ਰੈਸਕਿਊ ਨਾ ਪਹੁੰਚਦੀ ਤੇ ਨਾ ਬਚਦਾ ਤੇ ਮੈਂ ਕਹਿੰਦਾ ਅੱਲਾਹ ਤਾਲਾ ਆਪਕਾ ਲੱਖ ਲੱਖ ਸ਼ੁਕਰ ਹੈ ਤੁਸੀਂ ਇਹ ਕੰਮ ਜਿਹੜਾ ਸਾਡਾ ਕੋਲੋਂ ਲੈਣਾ ਸੀ ਉਹ ਉਦੋਂ ਮੈਂ ਸਾਰੀਆਂ ਮੁਸ਼ਕਿਲਾਂ ਭੁੱਲ ਜਾਣਾ ਮੈਂ ਕਹਿੰਦਾ ਅੱਲਾਹ ਤਾਲਾ ਲੱਖ ਲੱਖ ਸ਼ੁਕਰ ਹੈ ਕਿ ਜਦੋਂ ਔਰ ਰੋਜ਼ਾਨਾ ਕੋਈ ਨਾ ਕੋਈ ਸਟੋਰੀ ਹੁੰਦੀ ਹੈ ਤੇ ਉਹ ਸਭ ਤੋਂ ਵੱਡੀ ਸਾਡੀ ਮੋਟੀਵੇਸ਼ਨ ਡਾਕਟਰ ਸਾਹਿਬ ਕੋਈ ਐਸਾ ਕੋਈ ਦਿਲਚਸਪ ਵਾਕਿਆ ਹੋਇਆ ਹੋਵੇ ਡਿਊਰਿੰਗ ਸਰਵਿਸ ਕੋਈ ਡਿਊਰਿੰਗ ਟ੍ਰੇਨਿੰਗ ਜਾਂ ਕੋਈ ਡਿਊਰਿੰਗ ਰੈਸਕਿਊ ਆਪਰੇਸ਼ਨ ਜਿਹੜਾ ਅੱਜ ਵੀ ਤੁਹਾਨੂੰ ਯਾਦ ਰਹਿ ਗਿਆ ਹੋਵੇ ਉਹ ਬੜਾ ਇੰਟਰਸਟਿੰਗ ਹੋਇਆ ਮੈਂ ਉੱਤੇ ਗਿਆ ਸੀ ਚਿਤਰਾਲ ਉੱਤੇ ਹੋਇਆ ਸੀ ਫਲੱਡ ਆਇਆ ਸੀ ਤੇ ਥੱਲੇ ਆਇਆ ਮੈਂ ਸ਼ਹਿਰ ਵਿੱਚ ਪਹੁੰਚਿਆ ਤਾਂ ਉਹਨੇ ਬੰਦੇ ਨੇ ਕਿਹਾ ਕਿ ਤੂੰ ਉਹ ਮੈਨੂੰ ਮੇਰਾ ਜ਼ਿਲ੍ਹੀ ਅਫਸਰ ਦੱਸਦਾ ਪਿਆ ਸੀ ਤੇ ਉੱਥੇ ਉਹਨੇ ਕਿਹਾ ਕਿ ਜੀ ਉਹ ਕੱਲ੍ਹ ਇੱਕ ਬੜਾ ਇੰਟਰਸਟਿੰਗ ਵਾਕਿਆ ਹੋਇਆ ਉਹਨੇ ਕਿਹਾ ਜੀ ਕੀ ਹੁਆ ਕਹਿੰਦਾ ਜੀ ਉਹ ਉੱਥੇ ਇੱਕ ਬੰਦੇ ਨੂੰ ਐਮਰਜੈਂਸੀ ਹੋ ਗਈ ਤਾਂ ਉਹਨੇ ਕਿਹਾ ਯਾਰ ਐਮਰਜੈਂਸੀ ਹੋਈ ਸੀ ਤੂੰ 1122 ਡਾਇਲ ਕਰ ਲੈਣਾ ਸੀ 1122 ਤੇ ਬੁਲਾ ਲੈਣਾ ਕਹਿੰਦਾ ਜੀ ਉਹ 1122 ਦਾ ਜਿਹੜਾ ਨਾ ਉਹ ਸਰਵਿਸ ਤੇ ਬੜੀ ਚੰਗੀ ਹੈ ਲੇਕਿਨ ਮੈਨੂੰ ਉਹਨਾਂ ਦਾ ਨੰਬਰ ਨਹੀਂ ਪਤਾ ਤੇ ਇਸ ਕਰਕੇ ਮੈਂ ਲੋਕਾਂ ਨੂੰ ਦੱਸਾਂਗਾ ਕਿ ਇਹ ਰੈਸਕਿਊ ਸਰਵਿਸ ਹੈ ਜਾਂ ਐਮਰਜੈਂਸੀ ਸਰਵਿਸ ਹੈ ਇਹਦਾ ਨੰਬਰ ਜਿਹੜਾ ਐਮਰਜੈਂਸੀ ਨੰਬਰ 1122 ਹੈ 1122 ਸਰਵਿਸ ਦਾ ਨਾਂ ਨਹੀਂ ਹੈਗਾ ਇਹ ਨੰਬਰ ਸਿਰਫ ਪੀਟੀਏ ਨੇ ਦਿੱਤਾ ਹੋਇਆ ਸਹੀ ਹੈ ਸਹੀ ਹੈ ਸਹੀ ਤੇ ਉਹ ਮੈਂ ਬੜਾ ਹੱਸਿਆ ਮੈਂ ਕਿਹਾ ਯਾਰ ਕਮਾਲ ਹੋ ਗਈ ਕਿ ਦੇਖੋ ਇਹ ਬੰਦੇ ਨੇ ਬਿਲਕੁਲ ਤੇ ਕਿਹਾ ਕਿ ਜੀ ਇਹ ਜਿਹੜਾ ਸਰਵਿਸ ਤੇ ਬੜੀ ਚੰਗੀ 1122 ਦੀ ਲੇਕਿਨ ਇਹਨਾਂ ਦਾ ਨੰਬਰ ਨਹੀਂ ਮੈਨੂੰ ਪਤਾ ਸਹੀ ਹੈ ਇਸ ਕਰਕੇ ਉਹ ਦਿਨ 'ਚ ਫਿਰ ਲੜਕੀਆਂ ਜਿਹੜੀਆਂ ਨੇ ਕਾਲ ਕਰ ਦਿੰਦੀਆਂ ਸਨ ਫਾਰਿਗ ਹੁੰਦੀਆਂ ਸਨ ਹੁਣ ਘਟ ਗਈਆਂ ਨੇ ਲੋਕਾਂ ਨੂੰ ਸਮਝ ਆ ਗਈ ਕਿ ਜੀ ਸਾਨੂੰ ਉਹ ਬਰਿਆਨੀ ਬਣਾ ਰਹੇ ਸੀ ਸਾਡੇ ਕੋਲ ਚੰਗੀ ਬਰਿਆਨੀ ਨਹੀਂ ਬਣਦੀ ਪਈ ਤੁਸੀਂ ਜ਼ਰਾ ਦੱਸ ਦਿਓ ਐਮਰਜੈਂਸੀ ਹੈਗੀ ਹੈ ਕੋਈ ਇਸ ਤਰ੍ਹਾਂ ਦੀਆਂ ਕਾਲਸ ਵੀ ਆਉਂਦੀਆਂ ਨੇ ਐਮਰਜੈਂਸੀ 'ਚ ਹੈਗੀ ਹੈ ਤੇ ਜਿਹੜਾ ਹੈ ਨਾ ਸਾਨੂੰ ਦੱਸ ਦਿਓ ਐਮਰਜੈਂਸੀ ਬੜੀ ਸਖਤ ਹੈ ਕਿ ਬਰਿਆਨੀ ਗਲਤ ਬਣ ਗਈ ਹੁਣ ਦੱਸੋ ਸਾਨੂੰ ਕੀ ਕਰੀਏ ਤੇ ਉਹਨਾਂ ਨੂੰ ਫਿਰ ਅਸੀਂ ਸਮਝਾਈ ਕਿ ਵੀ ਇਹ ਨੰਬਰ ਜਿਹੜਾ ਐਮਰਜੈਂਸੀ ਨੰਬਰ ਹੈ ਇਹਦੇ ਤੇ ਮਸਰੂਫ ਰੱਖੋਗੇ ਤੇ ਲੋਕਾਂ ਨੂੰ ਨਹੀਂ ਮਿਲੇਗਾ ਇਸ ਕਰਕੇ ਬੜੀ ਇੰਟਰਸਟਿੰਗ ਕਈ ਕਾਲਾਂ ਆਉਂਦੀਆਂ ਸੀ ਅੱਛਾ ਦੈਟਸ ਗੁੱਡ ਤੇ ਉਹ ਜਿਹੜੀਆਂ ਨੇ ਕਿ ਜੀ ਅਸੀਂ ਬੋਰ ਹੋ ਰਹੇ ਹਾਂ ਸਾਡੇ ਨਾਲ ਗੱਲ ਕਰ ਲਓ ਅੱਛਾ ਮੁੰਡੇ ਚੰਗੇ ਸਨ ਸਮਾਰਟ ਸਨ ਤੇ ਉੱਤੇ ਕੁੜੀਆਂ ਨੇ ਕਾਲ ਕਰ ਦੇਣੀ ਅੱਛਾ ਡਾਕਟਰ ਸਾਹਿਬ ਤੁਹਾਡੇ ਰੈਸਕਿਊ ਜਿਹੜੇ ਨੇ ਇਹਨਾਂ 'ਚ ਦੇਖਣ 'ਚ ਆਇਆ ਕਿ ਖਵਾਤੀਨ ਰੈਸਕਿਊਅਰ ਦੀ ਤਾਦਾਦ ਬਹੁਤ ਕਮ ਹੈ ਇਹਦੀ ਕੀ ਵਜ੍ਹਾ ਹੈ ਜੀ ਸਾਰੀ ਦੁਨੀਆ 'ਚ ਅਗਰ ਤੁਸੀਂ ਦੇਖੋ ਫਾਇਰ ਸਰਵਿਸਿਜ਼ ਤੁਹਾਨੂੰ ਬਹੁਤ ਥੋੜ੍ਹੀਆਂ ਮਿਲੀਆਂ ਖਵਾਤੀਨ ਕਿਉਂਕਿ ਇਹ ਫਿਜ਼ੀਕਲੀ ਡਿਮਾਂਡਿੰਗ ਜੌਬ ਹੈ ਉੱਥੇ ਤੁਹਾਨੂੰ ਟਫ ਹੋਣਾ ਪੈਂਦਾ ਇਸ ਕਰਕੇ ਸਾਰੀ ਦੁਨੀਆ 'ਚ ਇੱਕ ਚੈਲੰਜ ਹੈਗਾ ਜ਼ਬਰਦਸਤੀ ਅਸੀਂ ਨਹੀਂ ਕਹਿ ਸਕਦੇ ਲੇਕਿਨ ਫਿਰ ਵੀ ਸਾਡਾ ਓਪਨ ਮੈਰਿਟ ਤੇ ਹੁੰਦਾ ਜਿਹੜਾ ਵੀ ਮੁੰਡੇ ਤੇ ਕੁੜੀਆਂ ਆਉਣਾ ਚਾਹਣ ਬਲਕਿ ਕੁੜੀਆਂ ਵਾਸਤੇ ਐਕਸਟਰਾ ਮੈਰਿਟ ਅਸੀਂ ਰੱਖਿਆ ਹੋਇਆ ਜਿਹਦੇ ਉੱਤੇ ਉਹਨਾਂ ਵਾਸਤੇ ਕੋਟਾ ਹੈਗਾ ਅਲੱਗਾ ਤੇ ਉਹਦੇ ਵੀ ਅਸੀਂ ਕੋਸ਼ਿਸ਼ ਕਰਨੇ ਆ ਅਸੀਂ ਕੋਸ਼ਿਸ਼ ਕੀਤੀ ਹੁਣ ਮੈਕਸਿਮਮ ਤੁਹਾਨੂੰ ਜਿਹੜਾ ਕੰਟਰੋਲ ਰੂਮਸ ਵਿੱਚ ਖਵਾਤੀਨ ਮਿਲਣਗੀਆਂ ਕੁਝ ਐਂਬੂਲੈਂਸਸ ਦੇ ਖਵਾਤੀਨ ਮਿਲੀਆਂ ਜਿੱਥੇ ਵੀ ਉਹਨਾਂ ਨੂੰ ਅਕੋਮੋਡੇਟ ਕਰ ਸਕਦੇ ਆ ਉੱਥੇ ਅਸੀਂ ਕਰੀਦਾ ਲੇਕਿਨ ਕਿਉਂਕਿ ਫਿਜ਼ੀਕਲੀ ਡਿਮਾਂਡਿੰਗ ਹਰ ਵਕਤ ਫੀਲਡ ਦੀ ਜੌਬ ਹੈ ਤਾਂ ਉਹਦੇ ਚਾਹੀਦੀ ਬਾਤ ਹੈ ਸਾਰੀ ਦੁਨੀਆ 'ਚ ਫੀਮੇਲਸ ਦਾ ਨੰਬਰ ਜਿਹੜਾ ਉਹਨਾਂ ਵੱਡਾ ਨਹੀਂ ਮਿਲਦਾ ਉਹ ਵੀ ਰੀਸੈਂਟਲੀ ਕੋਈ ਆਏ ਹੋਏ ਸਨ ਯੂਕੇ ਤੋਂ ਵੀ ਤੇ ਦੂਜੀ ਜਗ੍ਹਾ ਤੋਂ ਬਰਤਾਨੀਆ ਤੋਂ ਉਹਨਾਂ ਨੂੰ ਵੀ ਮੈਂ ਇਹ ਗੱਲ ਕਰ ਰਿਹਾ ਸੀ ਉਹਨਾਂ ਨੇ ਵੀ ਦੱਸਿਆ ਕਿ ਜੀ ਇੱਕ ਬੜਾ ਛੋਟਾ ਨੰਬਰ ਹੈ ਉਹਨਾਂ ਦਾ ਵੀ ਜਿਹੜਾ ਸਾਨੂੰ ਫਾਇਰ ਸਰਵਿਸ ਮਿਲਦੀ ਹੈ ਤੁਹਾਡੀ ਅਕੈਡਮੀ ਦੇ ਵਿੱਚ ਆਉਣ ਵਾਸਤੇ ਐਂਟਰ ਹੋਣ ਵਾਸਤੇ ਉਹ ਕੀ ਤਰੀਕਾਕਾਰ ਹੈ ਸਰ ਉਹਦਾ ਜੀ ਟ੍ਰੇਨਿੰਗ ਤੋਂ ਬਗੈਰ ਕੋਈ ਵੀ ਸਿਸਟਮ ਕਾਮਯਾਬ ਨਹੀਂ ਤਾਂ ਇਹ ਡਾਕਟਰੀ ਕਰਨੀ ਹੋਏ ਕੁਝ ਵੀ ਕਰਨਾ ਹੋਏ ਜਾਂ ਤੁਸੀਂ EMT ਕਰਨੀ ਹੈ ਜਾਂ ਰੈਸਕਿਊਅਰ ਬਣਨਾ ਹੈ ਟ੍ਰੇਨਿੰਗ ਜਿਹੜੀ ਹੈ ਉਹ ਸਭ ਤੋਂ ਫੰਡਾਮੈਂਟਲ ਹੈਗੀ ਹੈ ਤਾਂ ਇਸ ਵਾਸਤੇ ਅਸੀਂ ਮਾਡਰਨ ਇੱਕ ਟ੍ਰੇਨਿੰਗ ਅਕੈਡਮੀ ਬਣਾਈ ਹੈ ਜਿਹੜੀ ਤੁਹਾਨੂੰ ਦਿਖਾਣੇ ਆ ਪਹਿਲੇ ਅਸੀਂ ਪੁਰਾਣੇ ਸ਼ੁਰੂ ਕੀਤਾ ਸੀ ਹੁਣ ਪਰਪਸ ਬਿਲਡ ਅਕੈਡਮੀ ਹੈ ਜਿੱਥੇ ਪੂਰੇ ਪਾਕਿਸਤਾਨ ਨੂੰ ਤੇ ਨੇਬਰਿੰਗ ਕੰਟਰੀਜ਼ ਨੂੰ ਅਸੀਂ ਇੱਥੇ ਟ੍ਰੇਨਿੰਗ ਦੇਣੇ ਆ ਜੀ ਤੇ ਉਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਤੁਸੀਂ ਫਿਜ਼ੀਕਲੀ ਫਿਟ ਹੋਏ
ਸਾਡੀ ਐਜੂਕੇਸ਼ਨ 2 ਕੈਟੇਗਰੀਜ਼ ਜਾਂਦੀ ਹੈ। ਇੱਕ ਆ ਤੁਹਾਡੇ ਕੋਲ ਕਲੀਨਿਕਲ ਡਿਪਲੋਮਾ ਹੋਏ ਤੇ ਉਹਨੂੰ ਅਸੀਂ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਰੱਖਨੇ ਆ, ਤੇ ਅਗਰ ਤੁਹਾਡੇ ਕੋਲ ਪੈਰਾਮੈਡੀਕਲ ਡਿਪਲੋਮਾ ਉਹ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਆਉਂਦਾ। ਤੇ ਦੂਜਾ ਜਿਹੜੀ ਕੈਟੇਗਰੀ ਹੈ ਉਹ ਸਾਡਾ ਸਬ ਇੰਜੀਨੀਅਰ ਹੈ, ਜਿਹੜਾ ਅਸੀਂ ਫਾਇਰ ਇੰਜੀਨੀਅਰਿੰਗ ਜਾਂ ਫਾਇਰ ਰੈਸਕਿਊ 'ਚ ਰੱਖੀਦਾ, ਉਹ ਬਿਲਡਿੰਗ ਸੇਫਟੀ ਤੇ ਬਾਕੀਆਂ ਚੀਜ਼ਾਂ ਤੇ ਵੀ ਕੰਮ ਕਰਦਾ। ਤੀਜਾ ਸਾਡਾ ਕੈਟੇਗਰੀ ਹੈ ਜਿਹੜਾ ਡਰਾਈਵਰ ਹੈ, ਉਹ ਕਮ ਸੇ ਕਮ ਮੈਟ੍ਰਿਕ ਤੇ 20 ਤੋਂ 30 ਸਾਲ ਉਮਰ ਤੇ ਉਹਨੂੰ ਫਿਜ਼ੀਕਲੀ ਫਿਟ ਹੋਣਾ ਚਾਹੀਦਾ ਹੈ, ਬਾਕੀ ਉਹਦੀ ਸਕਿੱਲ ਸਿਖਾਈ ਦੀ ਹੈ। ਉਹ ਡਰਾਈਵਰ ਤੇ ਤੁਹਾਨੂੰ ਸਾਡੀ ਕੋਸ਼ਿਸ਼ ਹੁੰਦੀ ਲੋਕਲਸ ਨੂੰ ਪ੍ਰੈਫਰੈਂਸ ਦਿੱਤੀ ਜਾਏ। ਇਹ 3-4 ਚੀਜ਼ਾਂ ਨੇ। ਫਿਰ ਜਿਹੜਾ ਕੰਟਰੋਲ ਰੂਮ ਆਪਰੇਟਰਸ ਨੇ ਉਹ ਕੰਪਿਊਟਰ ਤੇ ਐਕਸਪਰਟ ਹੁੰਦੇ ਨੇ, ਤੇ ਉਹਨਾਂ ਨੂੰ ਫਿਰ ਅਸੀਂ ਇਸ ਤਰ੍ਹਾਂ ਰੱਖੀਦਾ ਹੈ। ਇਹ 3-4 ਕੈਟੇਗਰੀਜ਼ ਨੇ ਜਿਹਦੇ ਜਾਂਦੇ ਨੇ ਲੋਕੀ। ਆਓ ਅੱਜ ਤੁਹਾਨੂੰ ਫਿਰ ਅਕੈਡਮੀ ਵੀ ਦਿਖਾਈਏ ਆਲਮੀ ਮਿਆਰ ਦੀ ਜਿਹੜੀ ਇੱਥੇ ਹੈਗੀ ਹੈ ਕਿ ਕਿਸ ਤਰ੍ਹਾਂ ਟ੍ਰੇਨਿੰਗ ਕਰਦੇ ਆ ਜਾਓ ਜੀ, ਚਲਿਏ ਆਓ।